ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੀ ਕਬੱਡੀ 'ਚ ਕੀ ਫਰਕ ਹੈ? ਇਸ ਟਾਈਮ ਅਰੂਜ ਸਿੱਖਾਂ ਨੇ ਨਾ ਜਿਹੜਾ ਕਬੱਡੀ ਨੂੰ ਬਹੁਤ ਜ਼ਿਆਦਾ ਦੇ ਦਿੱਤਾ ਹੋਇਆ। ਕਬੱਡੀ ਦੇ ਵਿੱਚ ਵੀ ਸਿਆਸਤ ਜਾਂਦੀ, ਚਲੋ ਅੱਲਾਹ ਪਾਕ ਇਹਨਾਂ ਨੂੰ ਹਦਾਇਤ ਦੇਵੇ। ਐਟੀਟਿਊਡ ਬਈ ਹੁੰਦੇ ਆ ਇਹਨਾਂ 'ਚ ਵੀ, ਜਿੱਦਾਂ ਭਾਈ ਬਲਾਲ ਮੋਹਸਨ ਢਿੱਲੋਂ। ਬਹੁਤਾ ਵੀ ਬੰਦਾ ਜਿਹੜਾ ਘਰੋਂ ਮਾੜਾ ਨਾ, ਉਹ ਵੀ ਕਬੱਡੀ ਨਹੀਂ ਖੇਡ ਸਕਦਾ ਤੇ ਬਹੁਤਾ ਤਗੜਾ ਵੀ ਨਹੀਂ ਖੇਡ ਸਕਦਾ। ਆਪਣੇ ਇੱਥੇ ਮੈਚ ਹੁੰਦੇ ਫਿਕਸ ਹੋ ਵੀ ਜਾਂਦੇ ਆ ਨਾ। ਕਬੱਡੀ ਇੱਕ ਖੁੱਲੀ ਕਿਤਾਬ ਆ ਜੀ, ਕਿ ਜਿੱਦਾਂ ਮਰਜ਼ੀ ਬੰਦਾ ਉਹਨੂੰ ਪੜ੍ਹ ਸਕਦਾ ਵਾ, ਜਿੰਨਾ ਮਰਜ਼ੀ ਉਹਨੂੰ ਇੱਕ ਬੰਦੇ ਨੂੰ ਜੱਜ ਕਰਕੇ ਖੇਡ ਸਕਦਾ ਵਾ। ਕਬੱਡੀ ਆ ਨਾ ਜਿਹੜੀ, ਹਾਂਜੀ, ਕਬੱਡੀ ਪਿੰਡ 'ਚ ਰਹਿ ਕੇ ਹੀ ਬੰਦਾ ਖੇਡ ਸਕਦਾ ਵਾ, ਬੇਸ਼ੱਕ। ਕਿਉਂਕਿ ਤੁਹਾਨੂੰ ਉੱਥੋਂ ਹਰ ਚੀਜ਼ ਖਾਲਸ ਮਿਲ ਜਾਂਦੀ ਆ, ਤੈਨੂੰ ਮੂੰਹ ਤੇ ਹੱਥ ਲਵਾ ਜਾਂਦਾ। ਹਾਂਜੀ, ਲੇਕਿਨ ਉਹ ਗੇਮ ਤੱਕ ਹੀ ਆ, ਬਾਕੀ ਬਾਹਰ ਸਾਰੇ ਪਲੇਅਰ ਇੱਕ ਹੀ ਆ। ਭਾਜੀ ਕੀ ਹਾਲ ਚਾਲ ਹੈ? ਅੱਲਾ ਦਾ ਸ਼ੁਕਰ ਭਾਈ ਜਾਨ, ਤੁਸੀਂ ਸੁਣਾਓ? ਅਲਹਮਦੁਲਿਲਾ ਠੀਕ ਠਾਕ ਭਾਜੀ। ਸਭ ਤੋਂ ਪਹਿਲੇ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਕੋਲ ਆਏ। ਮੈਂ ਤਾਂ ਵਿਆਦਾਰ ਭਾਈ। ਤੁਸੀਂ ਸਭ ਤੋਂ ਪਹਿਲੇ ਸਾਡੇ ਜਿਹੜੇ ਭਰਾ ਦੇਖਦੇ ਪਏ ਨਾ, ਉਹਨਾਂ ਨੂੰ ਆਪਣੇ ਬਾਰੇ ਥੋੜ੍ਹਾ ਜਿਹਾ ਤਾਰਫ ਕਰਾਓ। ਤੁਸੀਂ ਕਿਹੜੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ? ਤੁਸੀਂ ਕਿਹੜੇ ਇਲਾਕੇ ਤੋਂ? ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸਭ ਤੋਂ ਪਹਿਲਾਂ ਤਾਂ ਭਾਈ ਤੁਹਾਡਾ ਮੈਂ ਸ਼ੁਕਰੀਆ ਅਦਾ ਕਰਦਾ, ਤੁਸੀਂ ਇੱਥੇ ਮੈਨੂੰ ਬੁਲਾਇਆ। ਮੈਂ ਤੁਹਾਡਾ ਤਾਬਿਆਦਾਰ ਹਾਂ ਭਾਈ। ਉਸ ਤੋਂ ਬਾਅਦ ਪਿੰਡ ਮੇਰਾ ਭਾਈ 18 ਚੱਕ, ਅੱਛਾ, ਤਹਿਸੀਲ ਜ਼ਿਲ੍ਹਾ ਨਨਕਾਣਾ, ਤੇ 18 ਚੱਕ ਦੇ ਨਾਲ ਹੀ 17 ਚੱਕ ਵਾ ਵਿਕਾਸ ਗੁੱਜਰ ਕਬੱਡੀ ਕਲੱਬ। ਹਾਂਜੀ, ਉਸਤਾਦ ਮੇਰੇ ਦਾ ਨਾਮ ਹੈ ਵਿਕਾਸ ਗੁੱਜਰ, ਪਾਕਿਸਤਾਨ ਆਰਮੀ ਨਾਲ ਉਹਨਾਂ ਨਾਲ ਤਲਕ ਹੈ ਜੀ। ਅੱਛਾ, ਤੇ ਮਾਸ਼ਾਅੱਲਾ ਅੱਲਾਹ ਪਾਕ ਨੇ ਉਹਨਾਂ ਨੂੰ ਬੜੀ ਇੱਜ਼ਤ ਦਿੱਤੀ ਹੈ। ਉਹਨਾਂ ਦੇ ਮਿਹਨਤ ਦੇ ਸਦਕੇ ਅਸੀਂ ਇੱਥੇ ਬੇਸ਼ੱਕ ਤੁਹਾਡੇ ਕੋਲ ਬੈਠੇ ਹਾਂ ਜੀ। ਹਾਂਜੀ, ਇਹ ਤਾਂ ਬੜੀ ਉਹਨਾਂ ਦੀ ਮਿਹਨਤ ਹੈ ਜੀ। ਬੇਸ਼ੱਕ, ਤੇ ਅੱਲਾਹ ਪਾਕ ਨੂੰ ਖੁਸ਼ ਰੱਖੇ, ਸਾਨੂੰ ਵੀ ਖੁਸ਼ ਰੱਖੇ। ਆਮੀਨ ਜੀ। ਵਿਕਾਸ ਗੁੱਜਰ 17 ਚੱਕ ਕੜਿਆਲ ਤੋਂ ਭਾਈ, ਉਹਨਾਂ ਦਾ ਮੇਰੇ ਉਸਤਾਦ ਦਾ ਨਾਮ। ਉੱਥੇ ਗੇਮ ਕਰਨ ਜਾਂਦਾ ਨਾਲ ਮੈਂ ਪਿੰਡ। ਅੱਛਾ, 17 ਚੱਕ। ਤੇ ਭਾਜੀ ਕਬੱਡੀ ਦਾ ਆਪਾਂ ਨੂੰ ਸ਼ੌਕ ਕਿੱਦਾਂ ਪਿਆ? ਕਬੱਡੀ ਦਾ ਬਸ ਭਾਈ ਸ਼ੁਰੂ ਤੋਂ ਸ਼ੌਕ ਸੀ ਵੈਸੇ, ਅੱਛਾ, ਮਤਲਬ ਕਿ ਜਿਮ ਵਗੈਰਾ ਦਾ। ਹੂੰ, ਕਬੱਡੀ ਦਾ ਸ਼ੌਕ ਫਿਰ ਸਾਲ ਡੇਢ ਹੋਇਆ ਸ਼ੁਰੂ ਕੀਤੀ, ਤੇ ਉਸ ਤੋਂ ਬਾਅਦ ਫਿਰ ਸ਼ੌਕ ਆਇਆ। ਫਿਰ ਜਿੱਦਾਂ ਕਬੱਡੀ ਨੂੰ ਜ਼ਿਆਦਾ ਤੋਂ ਜ਼ਿਆਦਾ ਉੱਤੇ ਚਲੀ ਗਈ, ਇੰਨਾ ਰੂਜ ਮਿਲਿਆ, ਤੇ ਫਿਰ ਇਹਨੂੰ ਅਸੀਂ ਆਪਣਾ ਫੀਲਡ ਹੀ ਬਣਾ ਲਿਆ ਇੱਕ। ਤੇ ਫਿਰ ਉਸ ਤੋਂ ਬਾਅਦ ਕਬੱਡੀ ਦਾ ਇੱਕ ਸ਼ੁਰੂਆਤ ਕਰਤੀ ਬਈ। ਭਾਈ ਕਦੀ ਮੈਦਾਨ 'ਚ ਖੇਲਦਿਆਂ ਡਰ ਨਹੀਂ ਲੱਗਿਆ? ਨਹੀਂ ਜੀ, ਦੇਖੋ ਜੀ, ਇਹ ਉਹੀ ਖੇਡ ਸਕਦਾ ਵਾ, ਮਤਲਬ ਕਿ ਜਿਹੜਾ ਬੰਦਾ ਦਲੇਰ ਬੰਦੇ ਦੀ ਇਹ ਗੇਮ ਆ ਜੀ। ਤੇ ਦਲੇਰ ਬੰਦਾ ਹੀ ਇਹ ਖੇਡ ਸਕਦਾ ਜੀ। ਨਹੀਂ, ਕਦੀ ਨਹੀਂ ਇੱਦਾਂ ਹੋਇਆ। ਸਟਾਰਟ ਦੇ ਵਿੱਚ ਥੋੜ੍ਹਾ ਜਿਹਾ ਹੁੰਦਾ ਵਾ, ਬੰਦਾ ਨਰਵਸ ਹੋ ਜਾਂਦਾ ਵਾ। ਹਾਂਜੀ, ਲੇਕਿਨ ਜਿੱਦਾਂ ਖੇਡਦਾ ਫਿਰ ਪ੍ਰੈਕਟਿਸ ਕਰਦਾ, ਫਿਰ ਉਹਦਾ ਮਾਇੰਡ ਥੋੜ੍ਹਾ ਅਪ ਹੋ ਜਾਂਦਾ ਜੀ, ਖੁੱਲ੍ਹ ਜਾਂਦਾ। ਫਿਰ ਉਸ ਹਿਸਾਬ ਨਾਲ ਫਿਰ ਮਤਲਬ ਨਹੀਂ, ਬੰਦੇ ਨੂੰ ਇੰਨੀ ਪਰੇਸ਼ਾਨੀ ਆਉਂਦੀ ਵੀ ਨਰਵਸ ਨਹੀਂ ਹੁੰਦਾ। ਤੇ ਭਾਜੀ ਫੈਮਿਲੀ ਨੇ ਆਪਾਂ ਨੂੰ ਕਿੰਨਾ ਸਪੋਰਟ ਕੀਤਾ ਕਿ ਯਾਰ ਤੂੰ ਕਬੱਡੀ ਵੱਲ ਜਾ? ਫੈਮਿਲੀ ਬਹੁਤ ਸਪੋਰਟ ਕੀਤਾ ਜੀ। ਸਭ ਤੋਂ ਵੱਡੀ ਗੱਲ ਆ ਦੁਆ, ਮਾਂ ਬਾਪ ਦੀ ਬੜੀ ਬੇਸ਼ੱਕ ਜੀ ਜ਼ਰੂਰੀ ਆ, ਤੇ ਉਹਨਾਂ ਨੇ ਸ਼ੁਰੂ ਤੋਂ ਹੀ ਦੁਆ ਬਹੁਤ ਕੀਤੀ। ਮੇਰੀ ਖੁਦ ਖੁਆਇਸ਼ ਸੀ, ਉਹਨਾਂ ਦੀ ਖੁਆਇਸ਼ ਸੀ ਇੱਕ ਬੜਾ ਵੱਡਾ ਪਲੇਅਰ ਬਣੇ। ਅੱਛਾ, ਤੇ ਅੱਲਾਹ ਪਾਕ ਨੇ ਇੱਜ਼ਤ ਦੇ ਰਹੇ। ਤੇ ਨਾਲ ਭਾਈ ਮੇਰੇ ਅਬਦੁੱਲਾ ਹਾਂਜੀ ਸੰਧੂ, ਉਹਨਾਂ ਨੇ ਬੜਾ ਸਪੋਰਟ ਕੀਤਾ ਮੈਨੂੰ। ਬਾਜੀ ਉਹਨਾਂ ਦਾ ਦੇਣ ਨਹੀਂ ਦੇ ਸਕਦਾ ਭਾਈ, ਕਿਉਂਕਿ ਭਾਈ ਹੁੰਦਾ ਜਿਹੜਾ ਉਹ ਇੱਕ ਹੀ ਹੁੰਦਾ ਵਾ। ਮੈਂ ਤੇ ਭਾਈ ਸਮਝੋ ਇੱਕ ਹੀ ਆ। ਅੱਛਾ, ਤੇ ਉਹਨਾਂ ਨੇ ਬੜਾ ਸਪੋਰਟ ਵੀ ਕੀਤਾ ਵਾ। ਅੱਲਾਹ ਪਾਕ ਉਹਨਾਂ ਨੂੰ ਖੁਸ਼ ਰੱਖੇ, ਉਹਨਾਂ ਦਾ ਸਾਇਆ ਸਾਡੇ ਸਲਾਮਤ ਰੱਖੇ। ਹੋਰ ਵੀ ਬੜੇ ਦੋਸਤ ਵਗੈਰਾ ਹੈਗੇ ਨੇ ਜਿਹੜੇ ਸਪੋਰਟ ਕਰਦੇ ਨੇ, ਤੇ ਉਹਨਾਂ ਦੇ ਵਿੱਚੋਂ ਅਕਬਰ ਜੱਟ, ਅੱਛਾ, ਮਹਾਰਾਂ ਵਾਲੇ ਤੋਂ। ਉਸ ਤੋਂ ਬਾਅਦ ਆਪਣਾ ਪਿੰਡ ਦੇ ਵਿੱਚ ਵੀ ਜਿਹੜੇ ਦੋਸਤ ਨੇ ਦੁਆ ਕਰਦੇ ਨੇ। ਪਿੰਡ ਦੇ ਸਾਰੀਆਂ ਦੁਆਵਾਂ ਨਾਲ ਹੀ ਹੈ ਬਈ। ਪਹਿਲੀ ਜ਼ਿੰਦਗੀ 'ਚ ਤੇ ਹੁਣ ਦੀ ਜ਼ਿੰਦਗੀ 'ਚ ਇੱਕ ਹੀ ਫਰਕ ਹੈ ਬਈ। ਪਹਿਲੀ ਜ਼ਿੰਦਗੀ 'ਚ ਤੇ ਹੁਣ 'ਚ ਫਰਕ ਇਹ ਆ ਕਿ ਪਹਿਲਾਂ ਯਾਨੀ ਕਿ ਥੋੜ੍ਹਾ ਜਿਹਾ ਮਿਡਲ ਕਲਾਸ ਸੀ, ਲੇਕਿਨ ਕੋਸ਼ਿਸ਼ ਇਹੀ ਸੀ ਕਿ ਅੱਲਾਹ ਪਾਕ ਨੇ ਨਾ ਇੱਕ ਦਿਨ ਐਸਾ ਲੈ ਕੇ ਆਉਣਾ ਵਾ ਕਿ ਸਭ ਕੁਛ ਬਿਹਤਰ ਹੋ ਜਾਣਾ ਜੀ, ਹੈ ਨਾ। ਇੱਕ ਖੁਸ਼ੀ ਦਾ ਮੌਕਾ ਮਿਲਣਾ ਵਾ, ਤੇ ਸਾਰੇ ਦੁੱਖ ਦੂਰ ਹੋ ਜਾਣੇ ਆ ਜੀ। ਤੇ ਅੱਲਾਹ ਪਾਕ ਬਸ ਦੇ ਰਹੇ ਆ ਜੀ, ਸ਼ੁਕਰ ਅੱਲਾਹ ਪਾਕ ਦਾ। ਭਾਜੀ ਇੰਨੀ ਔਕਾਤ ਨਹੀਂ ਹੈ ਜਿੰਨੀ ਅੱਲਾਹ ਪਾਕ ਨੇ ਇੱਜ਼ਤ ਦੇ ਦਿੱਤੀ ਹੈ। ਭਾਜੀ 1.5 ਸਾਲ ਦੇ ਵਿੱਚ ਕਬੱਡੀ ਤੋਂ ਕੀ ਮਿਲਿਆ? ਕਬੱਡੀ ਤੋਂ 1.5 ਸਾਲ ਦੇ ਵਿੱਚ ਸਭ ਤੋਂ ਵੱਡੀ ਗੱਲ ਆ ਜੀ ਲੋਕਾਂ ਦਾ ਪਿਆਰ, ਦੁਆਵਾਂ ਜੀ। ਹਾਂਜੀ, ਉਸ ਤੋਂ ਬਾਅਦ ਜੀ ਬੰਦੇ ਨੂੰ ਇੱਕ ਦੂਸਰੇ ਦਾ ਅਹਿਸਾਸ। ਉਸ ਤੋਂ ਬਾਅਦ ਪਿਆਰ ਬੱਚਿਆਂ ਨਾਲ, ਵੱਡਿਆਂ ਨਾਲ ਕਿੱਦਾਂ ਕਰਨਾ। ਕਬੱਡੀ ਇੱਕ ਬਹੁਤ ਵੱਡਾ ਬੰਦੇ ਨੂੰ ਇੱਕ ਸਬਕ ਦੇ ਕੇ ਜਾਂਦੀ ਹੈ। ਕਬੱਡੀ ਦੇ ਵਿੱਚ ਸਭ ਤੋਂ ਪਹਿਲਾਂ
ਹਾਂਜੀ, ਦੀਨ ਵੀ ਆ ਜਾਂਦਾ ਉਹਦੇ ਵਿੱਚ ਜੀ। ਸਭ ਤੋਂ ਪਹਿਲਾਂ ਤੇ ਮੇਰਾ ਉਸਤਾਦ ਮੁਹਤਰਮ ਇਹੀ ਕਹਿੰਦੇ ਹੁੰਦੇ ਸੀ ਜੀ, 5 ਚੀਜ਼ਾਂ 'ਤੇ ਤੁਸੀਂ ਫੋਕਸ ਕਰਨਾ ਵਾ, ਹਾਂਜੀ ਠੀਕ ਹੈ। ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਤੁਸੀਂ ਪਲੇਅਰ ਬਣ ਜਾਓਗੇ। ਫਸਟ ਸਭ ਤੋਂ ਪਹਿਲਾਂ ਤੇ ਨਮਾਜ਼, ਬੇਸ਼ੱਕ ਠੀਕ ਹੈ ਜੀ। ਉਸ ਤੋਂ ਬਾਅਦ ਜੀ ਮਾਂ ਪਿਓ ਦੀ ਇੱਜ਼ਤ, ਹਾਂਜੀ ਇਹਤਰਾਮ, ਉਸਤਾਦ ਦੀ ਇੱਜ਼ਤ, ਇਹਤਰਾਮ, ਠੀਕ ਜੀ। ਉਸ ਤੋਂ ਬਾਅਦ ਡਾਈਟ ਤੀਸਰੇ ਨੰਬਰ 'ਤੇ, ਚੌਥੇ ਨੰਬਰ 'ਤੇ ਟ੍ਰੇਨਿੰਗ, ਹਾਂਜੀ। ਹਾਂਜੀ ਤੇ ਪੰਜਵੇਂ ਨੰਬਰ 'ਤੇ ਬਾਅਦ ਮੈਚ ਜਿਹੜੇ ਖੇਡਣੇ ਆ ਜੀ ਉਹ। ਉਹ ਤੇ ਭਾਜੀ ਆਪਣੀ 24 ਘੰਟਿਆਂ ਦੇ ਵਿੱਚੋਂ ਆਪਣੀ ਕਿੰਨੇ ਘੰਟੇ ਟ੍ਰੇਨਿੰਗ ਦੇ ਵਿੱਚ ਹੀ ਜਾਂਦੇ ਆ? 24 ਘੰਟਿਆਂ ਦੇ ਵਿੱਚੋਂ ਬਈ ਸੁਬਾਹ ਫਜਰ ਦੀ ਨਮਾਜ਼ ਪੜ੍ਹ ਕੇ ਅਸੀਂ ਜਾਈਦਾ ਟ੍ਰੇਨਿੰਗ ਕਰਨ, ਹਾਂਜੀ ਤੇ ਤਕਰੀਬਨ 8:30 ਮੈਕਸਿਮਮ ਦੇ ਕਰੀਬ ਨਾ, ਅੱਗੇ ਪਿੱਛੇ ਯਾਨੀ ਕਿ 8:30 ਤੇ 9 ਦੇ ਕਰੀਬ ਅਸੀਂ ਗਰਾਊਂਡ 'ਚੋਂ ਘਰ ਚੱਲ ਜੀਦਾ। ਹਾਂਜੀ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਅਸਰ ਟਾਈਮ ਜਾਈਦਾ ਗਰਾਊਂਡ ਦੇ ਵਿੱਚ, ਤੇ ਉਸ ਤੋਂ ਬਾਅਦ ਜਿਮ ਵਗੈਰਾ ਵੀ ਜਾਈਦਾ ਵਾ, ਤੇ ਤਕਰੀਬਨ ਇਸ਼ਾ ਦੇ ਦਰਮਿਆਨ ਵਾਪਸੀ ਅਸੀਂ ਘਰ ਪਹੁੰਚੀਦਾ ਜੀ। ਭਾਈਜਾਨ ਤੁਸੀਂ ਕਿਹਾ ਕਿ ਮੈਂ ਜਿਮ ਵੀ ਜਾਂਦਾ ਤੇ ਪ੍ਰੋਟੀਨ ਵਗੈਰਾ ਵੀ ਤੁਸੀਂ ਲੈਂਦੇ ਹੋ? ਨਹੀਂ ਜੀ, ਇਹ ਉਸਤਾਦ ਮੁਹਤਰਮ ਨੇ ਦੱਸਿਆ, ਇੱਕ ਨਾ ਬੋਡੀ ਲੈਂਗੁਏਜ ਹੁੰਦੀ ਬੰਦੇ ਦੀ, ਹਾਂਜੀ ਇੱਕ ਸ਼ੁਰੂ ਤੋਂ ਹੀ ਫੈਟ ਹੁੰਦੀ ਬੰਦੇ ਦੇ ਵਿੱਚ, ਉਹਨੂੰ ਤਰਾਸ਼ਣਾ ਹੁੰਦਾ ਹੈ, ਠੀਕ ਹੈ। ਮੈਂ ਸ਼ੁਰੂ ਤੋਂ ਤਕਰੀਬਨ ਮੈਂ ਫੈਟ ਸੀ ਮੇਰੇ ਉੱਤੇ, ਤੇ ਉਸ ਤੋਂ ਬਾਅਦ ਤਰਾਸ਼ਿਆ ਉਸਤਾਦ ਮੁਹਤਰਮ ਨੇ, ਫਿਰ ਉਹਨੂੰ ਪ੍ਰੋਟੀਨ ਵਗੈਰਾ ਦੇਣੀ, ਉਹਨੂੰ ਨਾ ਦੇਸੀ ਦੀ ਜ਼ਰੂਰਤ ਆ ਜ਼ਿਆਦਾ ਚੀਜ਼ਾਂ ਖਾਣ ਦੀ। ਨਹੀਂ ਭਾਜੀ ਅੱਜ ਕੱਲ੍ਹ ਜਿਹੜੇ ਹਿਸਾਬ ਦੀ ਆਪਣੇ ਕਬੱਡੀ ਖੇਲੀ ਜਾਂਦੀ ਆ, ਉਹਦੇ ਵਿੱਚ ਤੇ ਫਿਰ ਦੂਸਰਾ ਪ੍ਰੋਟੀਨ ਵਗੈਰਾ ਤੇ ਬਹੁਤ ਲਾਜ਼ਮੀ ਹੈ। ਹਾਂਜੀ ਬਾਈ, ਪ੍ਰੋਟੀਨ ਦੇਖੋ ਇਹਦੇ 'ਚ ਵੀ ਇੱਕ ਬੈਨੀਫਿਟ ਆ ਨਾ, ਕਿਉਂਕਿ ਅਗਰ ਤੁਸੀਂ ਮਿਹਨਤ ਕਰਦੇ ਹੋ ਕਿਸੇ ਵੀ ਫੀਲਡ ਦੇ ਵਿੱਚ, ਕਬੱਡੀ ਦੇ ਵਿੱਚ ਖਾਸ ਕਰ ਤੁਸੀਂ ਮਿਹਨਤ ਕਰਦੇ ਹੋ, ਤੁਸੀਂ ਐਨ ਟਾਈਮ 'ਤੇ ਉਹ ਚੀਜ਼ਾਂ ਨਹੀਂ ਲੈ ਸਕਦੇ ਹੋ, ਯਾਨੀ ਵਿਟਾਮਿਨ A B C ਜੋ ਵੀ, ਮਤਲਬ ਕਿ ਇੱਕ ਟਾਈਮ 'ਤੇ ਤੁਸੀਂ ਨਾ ਖੁਰਾਕ ਖਾ ਸਕਦੇ ਹੋ ਸਾਰੀ, ਮਤਲਬ ਗੋਸ਼ਤ, ਉਸ ਤੋਂ ਬਾਅਦ ਦੁੱਧ, ਦਹੀਂ, ਦਾਲਾਂ ਵਗੈਰਾ, ਹਾਂਜੀ। ਸਬਜ਼ੀ ਵਗੈਰਾ, ਤੇ ਐਨ ਟਾਈਮ 'ਤੇ ਮਤਲਬ ਤੁਸੀਂ ਉਹ ਹਰ ਚੀਜ਼ ਨੂੰ ਅਫੋਰਡ ਨਹੀਂ ਕਰ ਸਕਦੇ। ਸੋ ਇਹ ਸਾਰਿਆਂ ਦਾ ਇੱਕ ਮਿਕਸਚਰ ਬਣ ਕੇ ਇੱਕ ਪ੍ਰੋਟੀਨ ਦੇ ਵਿੱਚ ਸ਼ਕਲ ਇਖਤਿਆਰ ਕੀਤੀ ਗਈ ਹੈ, ਅਤੇ ਉਹ ਫਿਰ ਉਹਨੂੰ ਇਸਤੇਮਾਲ ਕਰਦੇ ਹਾਂ, ਉਹਨੂੰ ਕਰਦੇ ਹਾਂ, ਲੇਕਿਨ ਉਹਦਾ ਕੋਈ ਮਤਲਬ ਸਾਈਡ ਇਫੈਕਟ ਨਹੀਂ ਹੈ, ਲੇਕਿਨ ਉਹਦਾ ਫਾਇਦਾ ਹੀ ਆ। ਸੋ ਆਪਾਂ ਜ਼ਿਆਦਾ ਤਾਂ ਨਹੀਂ ਇਸਤੇਮਾਲ ਕਰ ਸਕਦੇ ਹਰ ਚੀਜ਼, ਇਸ ਕਰਕੇ ਫਿਰ ਉਹ ਪ੍ਰੋਟੀਨ ਯੂਜ਼ ਕਰ ਲੈਂਦੇ ਆ। ਇਹ ਇਸ ਵਜ੍ਹਾ ਤੋਂ ਸਾਰੀ ਬੰਦੇ ਦੀ ਜਿਹੜੀ એનર્ਜੀ ਆ, ਜਿਹੜੀ ਵੇਸਟ ਹੋਈ ਹੁੰਦੀ ਆ, ਉਹ ਦੁਬਾਰਾ ਕਵਰ ਹੋ ਜਾਂਦੀ ਹੈ। ਤੇ ਭਾਜੀ ਕੋਈ ਆਪਣੀ ਇਸ ਟਾਈਮ ਆਪਣੀ ਟੀਮ ਦਾ ਕੋਈ ਐਸਾ ਪਲੇਅਰ ਜਿਹਨੂੰ ਤੁਸੀਂ ਦੇਖ ਕੇ ਮੋਟੀਵੇਟ ਹੋਏ ਹੋ ਕਿ ਯਾਰ ਮੈਂ ਵੀ ਇਹਦੇ ਫਰਗਾ ਬਣਨਾ? ਹਾਂਜੀ ਬਈ, ਦੇਖੋ ਜੀ, ਜਿਹੜੇ ਆਪਣੇ ਸੀਨੀਅਰ ਆ ਸਾਰੇ, ਸਾਡੇ ਜਿੰਨੇ ਵੀ ਪਲੇਅਰ ਆ ਮੇਰੇ ਤੋਂ ਸੀਨੀਅਰ ਆ ਜਿਹੜੇ, ਉਹਨਾਂ ਸਾਰਿਆਂ ਨੂੰ ਵੇਖ ਕੇ ਮੋਟੀਵੇਸ਼ਨ ਲਈਦੀ ਆ। ਸਾਡੇ ਸੀਨੀਅਰ ਆ, ਇਹਤਰਾਮ ਉਹਨਾਂ ਦਾ ਕਰੀਦਾ ਜੀ। ਅਤੇ ਉਸ ਤੋਂ ਬਾਅਦ ਪਲੇਅਰ ਤਾਂ ਕੋਈ ਐਸਾ ਨਹੀਂ ਆ, ਲੇਕਿਨ ਕੋਸ਼ਿਸ਼ ਇਹ ਕਰੀਦਾ ਵਾ, ਕਹੀਦੀ ਆ ਆਪਣੇ ਤੋਂ ਸਾਰੇ ਜਿਹੜੇ ਵੱਡੇ ਆ ਨਾ, ਜਿਹੜੇ ਖੇਲਦੇ ਆ, ਆਪਣੇ ਤੋਂ ਸਾਰੇ ਸੀਨੀਅਰ ਆ, ਸਾਰਿਆਂ ਤੋਂ ਹੀ ਮੋਟੀਵੇਸ਼ਨ ਲਈਦੀ ਜੀ। ਅਤੇ ਭਾਜੀ ਮੈਂ ਸੁਣਿਆ ਤੁਸੀਂ ਹੁਣ ਖੇਲਣ ਵਾਸਤੇ ਬਾਹਰ ਵੀ ਜਾ ਰਹੇ ਹੋ, ਮਾਸ਼ਾਅੱਲਾ। ਹਾਂਜੀ ਭਾਈ, ਅੱਲਾ ਦੇ ਫਜ਼ਲ ਕਰਮ ਨਾਲ ਕੈਨੇਡਾ ਦਾ ਜਿਹੜਾ ਪ੍ਰੋਸੀਜਰ ਚੱਲ ਰਿਹਾ ਸੀ, ਹਾਂਜੀ, ਅਤੇ ਕੋਈ ਇਸ਼ੂ ਬਣ ਰਿਹਾ, ਕੋਈ ਫੈਡਰੇਸ਼ਨ ਦਾ ਇਸ਼ੂ ਬਣਿਆ ਹੋਇਆ ਵਾ ਕੈਨੇਡਾ ਦਾ ਨਾ, ਅਤੇ ਸਾਰੇ ਪਲੇਅਰ ਇੱਥੇ ਰੁਕੇ ਹੋਏ ਆ। ਸੋ ਅਸੀਂ ਵੀ, ਲੇਕਿਨ ਚੱਲ ਰਹੀ ਆ, ਮੀਟਿੰਗ ਵਗੈਰਾ ਹੋ ਰਹੀ ਆ, ਲੇਕਿਨ ਇਨਸ਼ਾਅੱਲਾ ਅੱਲਾ ਦੇ ਫਜ਼ਲ ਕਰਮ ਨਾਲ ਜੀ ਜ਼ਰੂਰ ਇਨਸ਼ਾਅੱਲਾ ਜਾਵਾਂਗੇ। ਅਤੇ ਭਾਜੀ ਜਿੱਦਾਂ ਆਪਣੇ ਪਾਕਿਸਤਾਨ ਦੇ ਵਿੱਚ ਦੂਸਰਾ ਕ੍ਰਿਕਟ ਨੂੰ ਸਪੋਰਟ ਮਿਲਦੀ ਆ, ਠੀਕ ਹੈ, ਇੱਦਾਂ ਕਬੱਡੀ ਨੂੰ ਮਿਲਦੀ? ਨਹੀਂ ਜੀ, ਉੱਦਾਂ ਨਹੀਂ ਮਿਲਦੀ ਜੀ, ਕਿਉਂਕਿ ਜਿਹੜੀ ਨਾ ਕ੍ਰਿਕਟ ਆ ਨਾ, ਕ੍ਰਿਕਟ ਤਾਂ ਇੱਕ ਆਲ ਵਰਲਡ ਹੋ ਗਈ ਆ ਸਾਰੀ। ਪਾਕਿਸਤਾਨ ਦੇ ਵਿੱਚ ਵੀ ਤਕਰੀਬਨ 80% ਤਕਰੀਬਨ ਕ੍ਰਿਕਟ ਨੂੰ ਜ਼ਿਆਦਾ ਦੇਖਿਆ ਜਾਂਦਾ। ਹਾਂਜੀ, ਕਬੱਡੀ ਵੀ ਅੱਲਾ ਪਾਕ ਇਹਨੂੰ ਅਰੂਜ ਦੇ ਰਿਹਾ ਜੀ, ਬੜੀ ਮਤਲਬ ਕਿ ਅਪ ਲੈਵਲ 'ਤੇ ਜਾ ਰਹੀ ਆ, ਲੇਕਿਨ ਜਿੰਨੀ ਤੁਸੀਂ ਕ੍ਰਿਕਟ ਨੂੰ ਜ਼ਿਆਦਾ ਦੇ ਰਹੇ ਹੋ, ਇੰਨੀ ਜ਼ਿਆਦਾ ਇੱਜ਼ਤ ਅਗਰ ਤੁਸੀਂ ਕਬੱਡੀ ਨੂੰ ਦਿਓਗੇ, ਤਾਂ ਮੈਂ ਕਹਿੰਦਾ ਵਾਂ ਕਬੱਡੀ ਆਲ ਵਰਲਡ 'ਤੇ ਛਾ ਜਾਏਗੀ ਜਾ ਕੇ। ਇਹ ਤਾਂ ਹੈ, ਇਹ ਸਾਡੀ ਵੈਸੇ ਵੀ ਮਾਂ ਬੋਲੀ ਕਬੱਡੀ ਖੇਲ ਆ ਜੀ। ਇਹ ਤਾਂ ਹੈ ਜੀ। ਹਾਂਜੀ, ਅਤੇ ਇਹ ਤਾਂ ਖੂਨ 'ਚ ਹੀ ਆ ਜੀ। ਬੇਸ਼ੱਕ ਜੀ। ਅਤੇ ਭਾਜੀ ਪਾਕਿਸਤਾਨ ਦੇ ਵਿੱਚ ਇੱਕ ਕਬੱਡੀ ਪਲੇਅਰ ਆਪਣਾ ਅੱਛਾ ਗੁਜ਼ਾਰਾ ਕਰ ਸਕਦਾ, ਆਪਣਾ ਖਾਣਾ ਪੀਣਾ ਨਿਜ਼ਾਮ ਹਰ ਚੀਜ਼, ਇਸ ਚੀਜ਼ ਵੱਲੋਂ ਇੰਨੀ ਕੁ ਇਨਕਮ ਆਉਂਦੀ ਹੈ? ਬਈ ਸਾਰਿਆਂ ਤੋਂ ਪਹਿਲਾਂ ਬਹੁਤਾ ਵੀ ਬੰਦਾ ਜਿਹੜਾ ਘਰੋਂ ਮਾੜਾ ਨਾ, ਹਾਂਜੀ, ਉਹ ਵੀ ਕਬੱਡੀ ਨਹੀਂ ਖੇਡ ਸਕਦਾ, ਮੇਰਾ ਇਹ ਕਹਿੰਦਾ ਜੀ। ਉਸਤਾਦ ਮੁਹਤਰਮ ਇਹ ਕਹਿੰਦੇ, ਅਤੇ ਬਹੁਤਾ ਤਗੜਾ ਵੀ ਨਹੀਂ ਖੇਡ ਸਕਦਾ। ਅੱਛਾ, ਦਰਮਿਆਨਾ ਜਾਂ ਐਵਰੇਜ ਬੰਦਾ ਹੋਵੇ ਨਾ, ਮਤਲਬ ਕਿ ਉਹਦਾ ਮਸਾਂ ਹੀ ਕਬੱਡੀ 'ਚ ਗੁਜ਼ਾਰਾ ਚੱਲਦਾ ਹੋਵੇ, ਡਾਈਟ ਦਾ ਵਗੈਰਾ ਦਾ, ਇਹ ਵੋ,
ਤੇ ਉਹਦਾ ਜ਼ਿਆਦਾ ਇਹ ਆ ਕਿ ਕਬੱਡੀ 'ਚ ਜਿਹੜਾ ਬੰਦਾ ਮੈਚ ਵਗੈਰਾ ਖੇਡ ਲੈਂਦਾ ਵਾ, ਹਾਂਜੀ। ਓਪਨ ਚਲੇ ਜਾਂਦਾ ਵਾ ਜਾਂ ਮੈਚ ਵਗੈਰਾ ਟੂਰਨਾਮੈਂਟ ਖੇਡ ਲੈਂਦਾ ਵਾ, ਲੇਕਿਨ ਉਹਦਾ ਸਿਰਫ ਇਹ ਆ ਕਿ ਆਪਣਾ ਗੁਜ਼ਾਰਾ ਹੋ ਸਕਦਾ ਵਾ ਨਾਰਮਲ ਐਵਰੇਜ ਹੀ, ਯਾਨੀ ਕਿ ਇਹ ਨਹੀਂ ਆ ਖੁੱਲ੍ਹਾ ਨਹੀਂ ਹੋ ਸਕਦਾ ਬਈ, ਅੱਛਾ। ਨਾਰਮਲ ਐਵਰੇਜ ਗੁਜ਼ਾਰਾ ਹੋ ਸਕਦਾ ਵਾ। ਲੇਕਿਨ ਉਹ ਜਿਹੜਾ ਮੈਚ ਖੇਲਦਾ ਵਾ, ਮਤਲਬ ਜਿਹੜੇ ਉਹਨੂੰ ਸੱਦਦੇ ਆ ਲੋਕੀ, ਹੂੰ। ਮਤਲਬ ਲੋਕ ਸੱਦਦੇ ਆ, ਓਪਨ ਲੈ ਕੇ ਜਾਂਦੇ ਆ ਇਹ ਉਹ, ਹਾਂਜੀ। ਤੇ ਉਹਦਾ ਗੁਜ਼ਾਰਾ ਨਾਰਮਲ ਹੋ ਜਾਂਦਾ। ਲੇਕਿਨ ਜਿਹੜਾ ਲੋ ਲੈਵਲ 'ਤੇ ਆ ਉਹਨਾਂ ਨੂੰ ਉਹ ਮਤਲਬ ਨਹੀਂ ਗੁਜ਼ਾਰਾ ਕਰ ਸਕਦਾ, ਉਹ ਘਰੋਂ ਹੀ ਖਾਂਦਾ ਹੈ ਜੀ ਬਈ। ਆਪਣੀ ਕਬੱਡੀ ਦੇ ਵਿੱਚ ਖਰੂਬਾਜ਼ੀਆਂ ਬਹੁਤ ਹੁੰਦੀਆਂ, ਕਿਉਂ? ਗਰੁੱਪਬਾਜ਼ੀਆਂ ਭਾਜੀ ਇੱਦਾਂ ਹੀ ਆ, ਦੇਖੋ ਹਰ ਕੰਮ ਦੇ ਵਿੱਚ ਸਿਆਸਤ ਆ ਜਾਂਦੀ ਹੈ ਜੀ, ਹਾਂਜੀ। ਹਰ ਕੰਮ ਦੇ ਵਿੱਚ। ਕਬੱਡੀ ਦੇ ਵਿੱਚ ਵੀ ਸਿਆਸਤ ਆ ਜਾਂਦੀ। ਚਲੋ ਅੱਲਾਹ ਪਾਕ ਇਹਨਾਂ ਨੂੰ ਹਦਾਇਤ ਦੇਵੇ, ਜਿਹੜੇ ਇੱਦਾਂ ਗਰੁੱਪਬਾਜ਼ੀ ਕਰਦੇ ਆ। ਮੈਂ ਤਾਂ ਇਹੀ ਕਹਿੰਦਾ ਸਾਰੇ ਮਿਲ ਜੁਲ ਕੇ ਪਿਆਰ ਮੁਹੱਬਤ ਨਾਲ ਜੀ ਇਹ ਖੇਡਣੀ ਚਾਹੀਦੀ ਹੈ। ਬੇਸ਼ੱਕ। ਅਤੇ ਇਹਦੇ 'ਚ ਜਿੰਨਾ ਤੁਸੀਂ ਪਿਆਰ ਦਿਓਗੇ ਓਨਾ ਹੀ ਇਹ 'ਚ ਪਿਆਰ ਲਵੋਗੇ ਭਾਈ ਜੀ। ਇਹ ਤਾਂ ਹੈ। ਅਤੇ ਇਸ ਕਰਕੇ ਇੱਕ ਫੈਮਿਲੀ ਤਰ੍ਹਾਂ ਇਹਨੂੰ ਖੇਡਣਾ ਚਾਹੀਦਾ, ਮੇਰਾ ਜ਼ਹਨ ਇਹ ਕਹਿੰਦਾ ਹੈ। ਉਸਤਾਦ ਮੁਹੱਤਰਮ ਵੀ ਇਹੀ ਮਤਲਬ ਕਿ ਅਵਕਾਸ਼ ਗੁੱਜਰ ਇਹੀ ਸਾਨੂੰ ਸਬਕ ਦਿੰਦੇ ਆ ਵੀ ਇੱਕ ਤੁਸੀਂ ਨਾ ਫੈਮਿਲੀ ਹੋ। ਅਗਰ ਤੁਸੀਂ ਫੈਮਿਲੀ ਬਣ ਕੇ ਖੇਲੋਗੇ ਨਾ, ਤੁਹਾਨੂੰ ਕੋਈ ਵੀ ਮਤਲਬ ਕਿ ਤੁਹਾਨੂੰ ਸ਼ਿਕਸਤ ਨਹੀਂ ਦੇ ਸਕਦਾ। ਇਹ ਤਾਂ ਹੈ। ਅਗਰ ਤੁਸੀਂ ਟੁੱਟ ਕੇ ਇਕੱਲੇ ਹੋ ਕੇ ਖੇਲੋਗੇ ਤਾਂ ਤੁਹਾਨੂੰ ਹਰ ਕੋਈ ਸ਼ਿਕਸਤ ਦੇਗਾ। ਹਾਂਜੀ। ਅਤੇ ਸੋ ਮੈਂ ਇਹੀ ਕਹਿੰਦਾ ਕਿ ਨਾ ਇੱਕ ਹੋ ਕੇ ਖੇਡਣਾ ਚਾਹੀਦਾ ਸਾਰਿਆਂ ਨੂੰ, ਕੋਈ ਵਿੱਚ ਲਾਗਤਬਾਜ਼ੀ ਨਹੀਂ ਹੋਣੀ ਚਾਹੀਦੀ। ਪਿਆਰ ਮੁਹੱਬਤ ਨਾਲ, ਇਹਤਰਾਮ ਨਾਲ, ਇੱਜ਼ਤ ਨਾਲ ਖੇਡਣਾ ਚਾਹੀਦਾ। ਅਤੇ ਅੱਲਾਹ ਪਾਕ ਫਿਰ ਇਸ ਚੀਜ਼ ਨੂੰ ਪਸੰਦ ਕਰਦੇ ਨੇ ਇਹ ਤਾਂ ਹੈ। ਅਤੇ ਇਨਸ਼ਾਅੱਲਾ ਕਾਮਯਾਬੀ ਵੀ ਮਿਲਦੀ। ਤੇ ਭਾਜੀ ਤੁਸੀਂ ਖਰੇਡਰ ਹੋ, ਠੀਕ ਹੈ, ਅਤੇ ਕੋਈ ਐਸਾ ਜਾਫੀ ਤੋਂ ਆਪਾਂ ਨੂੰ ਹੋਵੇ ਕਿ ਯਾਰ ਮੈਂ ਇਹਨੂੰ ਹੱਥ ਨਹੀਂ ਲਾਉਣਾ? ਨਹੀਂ ਜੀ, ਪਹਿਲਾਂ ਯਾਨੀ ਕਿ ਹੁੰਦਾ ਸੀ ਥੋੜ੍ਹਾ ਜਿਹਾ, ਜਦੋਂ ਨਵੇਂ ਮੈਚ ਖੇਲਣ ਗਏ ਸੀ ਨਾ, ਥੋੜ੍ਹੀ ਜਿਹੀ ਨਰਵਸ ਹੋ ਜਾਂਦਾ ਸੀ ਬੰਦਾ। ਹਾਂਜੀ। ਲੇਕਿਨ ਹੁਣ ਜਿੱਦਾਂ ਮੈਚ ਖੇਲੀ ਦੇ ਸਟਰਗਲ ਕਰੀ ਦੀ ਆ, ਉਦੋਂ ਇਹ ਆ ਥੋੜ੍ਹਾ ਜਿਹਾ ਨਾ ਬੰਦਾ ਨਾਰਮਲ ਹੋ ਜਾਂਦਾ, ਕੋਈ ਟੈਨਸ਼ਨ ਨਹੀਂ ਹੁੰਦੀ ਇੰਨੀ। ਲੇਕਿਨ ਪਲੇਅਰ 'ਤੇ ਕੋਈ ਐਸਾ ਨਹੀਂ ਆ ਮਤਲਬ ਕਿ ਜਿਹਨੂੰ ਹੱਥ ਲਾਉਣ ਤੋਂ ਕਦੀ ਮਤਲਬ ਨਰਵਸ ਹੋਏ ਆ ਜਾਂ ਮਤਲਬ ਕਿ ਇਹਨੂੰ ਇਹ ਲੱਗਦਾ ਵੀ ਇਹਨੂੰ ਨਹੀਂ ਲਗਾਉਣਾ ਚਾਹੀਦਾ ਹੱਥ, ਇਹ ਤੰਗ ਕਰੇਗਾ। ਲੇਕਿਨ ਕੋਈ ਪਲੇਅਰ ਐਸੇ ਵੀ ਆ ਕਿ ਕਈ ਨਾ ਉੱਪਰ ਵਾਲੇ ਪਲੇਅਰ ਹੁੰਦੇ ਆ, ਮਤਲਬ ਕਿ ਉਤੋਂ ਲੱਗਦੇ ਹਾਂਜੀ। ਕਈ ਹੁੰਦੇ ਥੱਲੇ ਲੱਤ ਵਾਲੇ, ਹੂੰ। ਜਿੱਦਾਂ ਕਿ ਭਾਈ ਨਫੀਸ ਹਾਂਜੀ, ਗੁੱਜਰ ਪੈਰ ਨੂੰ ਪੈਂਦੇ ਨੇ। ਹਾਂਜੀ, ਪੈਰ ਨੂੰ ਵੀ ਪੈਂਦੇ, ਉੱਤੋਂ ਵੀ ਮਾਸ਼ਾਅੱਲਾ ਅੱਲਾਹ ਪਾਕ ਨੇ ਉਹਨਾਂ ਨੂੰ ਇੱਜ਼ਤ ਦਿੱਤੀ ਹੋਈ ਆ। ਹਾਂਜੀ। ਅਸੀਂ ਉਹਨਾਂ ਤੋਂ ਮੋਟੀਵੇਸ਼ਨ ਲਈਦੀ ਆ, ਅੱਲਾਹ ਪਾਕ ਉਹਨਾਂ ਨੂੰ ਸਲਾਮਤ ਰੱਖੇ। ਆਮੀਨ ਜੀ। ਲੇਕਿਨ ਜਿੱਦਾਂ ਦਾ ਇਹ ਪਲੇਅਰ ਆ, ਨੀਚੋਂ ਵੀ ਉੱਪਰੋਂ ਵੀ ਹਰ ਸਾਈਡ ਤੋਂ ਲੱਗ ਦਿੰਦੇ ਆ। ਅਤੇ ਜ਼ਿਆਦਾ ਇਹ ਆ ਵੀ ਜਿਹੜੇ ਥੋੜ੍ਹਾ ਨੀਚੋਂ ਲੱਗਦਾ ਨਾ, ਮਤਲਬ ਉਹ ਤੋਂ ਥੋੜ੍ਹਾ ਜਿਹਾ ਚਕੀਦਾ ਤਾਂ ਨਹੀਂ ਆ, ਲੇਕਿਨ ਇਹ ਆ ਵੀ ਉਹਨੂੰ ਥੋੜ੍ਹਾ ਜਿਹਾ ਨਾਰਮਲੀ ਰੱਖੀਦਾ ਕਿ ਉੱਪਰ ਵਾਲਾ ਲੱਗ ਜਾਵੇ ਬੈਸਟ ਵਾ। ਨੀਚੇ ਵਾਲਾ ਇਹ ਆ ਵੀ ਥੋੜ੍ਹਾ ਜ਼ੋਰ ਜ਼ਿਆਦਾ ਹੋ ਜਾਂਦਾ ਵਾ। ਇਸ ਕਰਕੇ ਅਗਰ ਤੁਸੀਂ ਉੱਪਰ ਵਾਲੇ ਨੂੰ ਥੋੜ੍ਹਾ ਜਿਹਾ ਕਲੋਜ਼ ਕਰਦੇ ਹੋ ਅਤੇ ਉਸ ਹਿਸਾਬ ਨਾਲ ਤੁਹਾਡਾ ਆਪਣਾ ਜਿਹੜੀ ਪਾਵਰ ਉਹ ਵੀ ਘੱਟ ਲੱਗਦੀ ਆ, ਨੀਚੇ ਵਾਲੇ ਥੋੜ੍ਹੀ ਜ਼ਿਆਦਾ ਲੱਗ ਜਾਂਦੀ ਆ। ਪ੍ਰੈਸ ਵਗੈਰਾ, ਉਸ ਤੋਂ ਬਾਅਦ ਫਿਰ ਉੱਠਣਾ, ਉਸ ਤੋਂ ਬਾਅਦ ਫਿਰ ਤੁਸੀਂ ਉਹਨੂੰ ਬੁੱਤੀਆਂ ਤੱਕ ਲੈ ਕੇ ਜਾਣਾ, ਨੀਚੇ ਉੱਪਰ, ਮਤਲਬ ਬੜਾ ਸਟੈਮਨਾ ਨਾ ਆਊਟ ਹੋ ਜਾਂਦਾ। ਹਾਂਜੀ। ਅਗਰ ਤੁਸੀਂ ਇਹੀ ਉੱਪਰ ਵਾਲੇ ਨੂੰ ਲਗਾਉਂਦੇ ਹੋ, ਤੁਸੀਂ ਸ਼ੂਟ ਵੀ ਲਗਾ ਸਕਦੇ ਹੋ, ਤੁਸੀਂ ਕੁਛ ਵੀ ਕਰ ਸਕਦੇ ਹੋ। ਲੇਕਿਨ ਇਹ ਆ ਤੁਹਾਡੀ ਐਨਰਜੀ ਜਿਹੜੀ ਦੁਬਾਰਾ ਕੋਡੀ ਪਾਉਣ ਵਾਸਤੇ ਨਾ ਤੁਹਾਡੀ ਬਾਕੀ ਰਹੇਗੀ। ਅਤੇ ਭਾਜੀ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੀ ਕਬੱਡੀ 'ਚ ਕੀ ਫਰਕ ਹੈ? ਇੰਡੀਆ ਦੇ ਵਿੱਚ ਜਿੱਥੇ ਕਬੱਡੀ ਦਾ ਨਾਮ ਆ ਜਾਣਾ, ਉੱਥੇ ਫਿਰ ਸਿੱਖਾਂ ਦਾ ਨਾਂ ਤਾਂ ਜ਼ਰੂਰ ਆਉਣਾ। ਉਹ ਤਾਂ ਲਾਜ਼ਮੀ ਹੈ ਨਾ, ਕਿਉਂਕਿ ਇਸ ਟਾਈਮ ਅਰੂਜ ਸਿੱਖਾਂ ਨੇ ਨਾ ਜਿਹੜਾ ਕਬੱਡੀ ਨੂੰ ਬਹੁਤ ਜ਼ਿਆਦਾ ਦੇ ਦਿੱਤਾ ਹੋਇਆ, ਕਿਉਂਕਿ ਇੱਜ਼ਤ ਕਰਦੇ ਕਬੱਡੀ ਦੀ। ਬੇਸ਼ੱਕ। ਠੀਕ ਆ। ਅਤੇ ਜਦੋਂ ਜ਼ਾਹਰ ਦੀ ਗੱਲ ਆ, ਕਬੱਡੀ ਦੀ ਇੱਜ਼ਤ ਕਰਨੀ ਆ, ਫਿਰ ਜਵਾਨਾਂ ਦੀ ਵੀ ਇੱਜ਼ਤ ਹੋਣੀ ਆ, ਸਾਰੀ ਗੱਲ ਆ ਜੀ, ਪਲੇਅਰਾਂ ਦੀ ਵੀ ਇੱਜ਼ਤ ਹੋਣੀ। ਹਾਂਜੀ। ਅਤੇ ਸੋ ਇੱਦਾਂ ਹੀ ਆ ਕਿ ਉੱਧਰ ਜ਼ਿਆਦਾ ਮਤਲਬ ਕਿ ਇਸ ਚੀਜ਼ ਨੂੰ ਸਮਝਿਆ ਜਾਂਦਾ ਵਾ, ਜ਼ਿਆਦਾ ਪਿਕ ਕਰਦੇ ਆ। ਕੋਈ ਵੀ ਗੱਲ ਆ, ਕੋਈ ਛੋਟਾ ਵਾ ਵੱਡਾ ਵਾ ਪਲੇਅਰ ਆ, ਜਿਹੜਾ ਵੀ ਆ ਉਹਨੂੰ ਨਾਲ ਲੈ ਕੇ ਚੱਲਦੇ ਆ। ਭਾਜੀ ਕੋਈ ਐਸਾ ਇੰਡੀਆ ਦਾ ਪਲੇਅਰ ਜਿਹਨੂੰ ਤੁਸੀਂ ਸਮਝਦੇ ਹੋ ਕਿ ਯਾਰ ਆਹ ਪਲੇਅਰ ਬਹੁਤ ਅੱਛਾ? ਇੰਡੀਆ ਦੇਖੋ ਜੀ, ਤੁਹਾਨੂੰ ਅੱਗੇ ਦੱਸਿਆ ਵੀ ਸਾਰੇ ਜਿਹੜੇ ਸੀਨੀਅਰ ਪਲੇਅਰ ਆ ਇੱਥੇ ਵੀ ਅਤੇ ਉੱਧਰ ਵੀ, ਕੈਨੇਡਾ 'ਚ ਵੀ ਖੇਡਦੇ ਜਾ ਕੇ। ਹਾਂਜੀ। ਆਪਾਂ ਉਹਨਾਂ ਸਾਰਿਆਂ ਕੋਲ ਮੋਟੀਵੇਸ਼ਨ ਲਈਦੀ, ਕਿਉਂਕਿ ਅਗਰ ਉਹਨਾਂ ਨੂੰ ਤੁਸੀਂ ਦੇਖਦੇ ਆ, ਤੁਹਾਨੂੰ ਸਿੱਖਿਆ ਲੱਭਦੀ ਆ। ਠੀਕ ਆ। ਅਗਰ ਤੁਸੀਂ ਉਸ ਚੀਜ਼ ਨੂੰ ਪਿਕ ਕਰਦੇ ਹੋ ਕਿਸੇ ਵੀ ਚੀਜ਼ ਨੂੰ, ਤਾਂ ਤੁਹਾਡਾ ਆਪਣਾ ਫਾਇਦਾ ਵਾ। ਹਾਂਜੀ। ਸੋ ਮੇਰੇ ਖਿਆਲ ਨਾਲ ਬਾਹਰ ਦੇ ਜਿੰਨੇ ਵੀ ਇੰਟਰਨੈਸ਼ਨਲ ਲੈਵਲ 'ਤੇ ਪਲੇਅਰ ਆ, ਭਾਈ ਪਾਲੇ ਹੋਣੀ, ਭਾਈ ਖੁਸ਼ੀ ਦੁੱਗਾ ਵਾਲਾ ਜਿਹੜਾ, ਉਸ ਤੋਂ ਬਾਅਦ ਦੁੱਲਾ ਬੱਗੇ ਪਿੰਡ ਵਾਲਾ, ਉਹ ਤਾਂ ਭਾਈ ਮੇਰਾ ਫੇਵਰੇਟ ਆ, ਸਿੱਧੀ ਗੱਲ। ਹਾਂਜੀ। ਅਤੇ ਉਹ ਆਪਣੇ ਵੀ ਫੇਵਰੇਟ ਹੀ ਆ। ਆਪਾਂ ਉਹਨਾਂ ਤੋਂ ਮੋਟੀਵੇਸ਼ਨ ਲਈਦੀ ਆ, ਜਿਹੜੇ ਵੀ ਪਲੇਅਰ ਆ। ਪਾਕਿਸਤਾਨ ਦੇ ਵਿੱਚ ਵੀ ਜਿਹੜੇ ਸੀਨੀਅਰ ਆ, ਆਪਾਂ ਉਹਨਾਂ ਤੋਂ ਵੀ ਮੋਟੀਵੇਸ਼ਨ ਲਈਦੀ ਆ। ਆਪਣੇ ਸਾਰੇ ਹੀ ਫੇਵਰੇਟ ਆ ਭਾਈ, ਕਿਉਂਕਿ ਉਹਨਾਂ ਤੁਹਾਨੂੰ ਸਿੱਖਿਆ ਲੱਭਦੀ ਆ। ਇਹ ਤਾਂ ਹੈ।
ਤੇ ਭਾਈ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਕਿਉਂਕਿ ਤੁਸੀਂ ਜਿਹੜੇ ਅੱਜ ਕੱਲ੍ਹ ਪਲੇਅਰ ਹੈ ਤੁਸੀਂ ਉਹਨਾਂ ਵਿੱਚ ਹੀ ਰਹਿ ਰਹੇ ਹੋ, ਤੁਸੀਂ ਉਹਨਾਂ ਵਿੱਚ ਹੀ ਮੈਚ ਖੇਡਦੇ ਪਏ ਹੋ, ਉਹਨਾਂ 'ਚ ਕੋਈ ਐਟੀਟਿਊਡ ਹੈ? ਐਟੀਟਿਊਡ ਭਾਈ ਦੇਖੋ ਜੀ, ਕਈ ਪਲੇਅਰ ਹੁੰਦੇ ਆ ਇਹਨਾਂ 'ਚ ਵੀ, ਜਿੱਦਾਂ ਭਾਈ ਬਿਲਾਲ ਮੋਹਸਨ ਢਿੱਲੋਂ। ਮੈਨੂੰ ਲੱਗਦਾ ਉਹਨਾਂ 'ਚ ਥੋੜ੍ਹਾ ਜਿਹਾ ਹੈ, ਲੇਕਿਨ ਉਹਨਾਂ ਨੂੰ ਅਗਰ ਵੈਸੇ ਦੇਖਿਆ ਜਾਵੇ ਤਾਂ ਵੈਸੇ ਵੀ ਥੋੜ੍ਹੇ ਅਣਖੀ ਪਲੇਅਰ ਆ ਜੀ। ਉਹ ਕਹਿੰਦੇ ਨਾ ਬਹੁਤ ਗੁੱਸੇ ਵਾਲੇ ਪਲੇਅਰ ਨੇ। ਨਹੀਂ, ਉਸ ਤੋਂ ਹਟ ਕੇ ਹੈ ਕੋਈ ਨਹੀਂ? ਜਿੱਦਾਂ ਕਿ ਮੈਂ ਯਾਰ ਹੁਣ ਬਹੁਤ ਵੱਡਾ ਪਲੇਅਰ ਬਣ ਗਿਆ, ਮੈਂ ਕਿਸੇ ਨੂੰ ਇੰਟਰਵਿਊ ਨਹੀਂ ਦੇਣਾ, ਪੋਡਕਾਸਟ ਨਹੀਂ ਦੇਣੀ, ਮੈਂ ਹੁਣ ਕਿਸੇ ਨੂੰ ਮੂੰਹ ਨਹੀਂ ਲਾਉਣਾ, ਹੈ ਕੋਈ ਐਸਾ ਬੰਦਾ? ਨਹੀਂ ਜੀ, ਐਸਾ ਕੋਈ ਮੇਰੇ ਖਿਆਲ ਨਾਲ, ਮੇਰੇ ਨਜ਼ਰ 'ਚ ਕੋਈ ਐਸਾ ਪਲੇਅਰ ਨਹੀਂ ਹੈ। ਸਾਰੇ ਕਿਉਂਕਿ ਇਹਤਰਾਮ ਕਰਦੇ ਆ, ਇੱਜ਼ਤ ਇਹਤਰਾਮ ਸਾਰਿਆਂ ਦੀ ਇੱਕ ਦੂਸਰਿਆਂ ਦੀ ਕਰਦੇ ਆ, ਲੇਕਿਨ ਇਹ ਮੈਂ ਨਹੀਂ ਅੱਜ ਤੱਕ ਵੀ ਜੱਜ ਕੀਤਾ ਕਿ ਮਤਲਬ ਕਿ ਕੋਈ ਇੱਦਾਂ ਕਵੇ ਵੀ ਯਾਰ ਮੈਂ ਬੜਾ ਅਣਖੀ ਹਾਂ ਇਹ ਵੋ। ਬਾਕੀ ਉਹ ਵੈਸੇ ਇੱਕ ਸਟਾਈਲ ਹੁੰਦਾ ਬੰਦੇ ਦਾ ਜਦੋਂ ਖੇਡਦੇ ਆ, ਜਿੱਦਾਂ ਬਿਲਾਲ ਮੋਹਸਨ ਢਿੱਲੋਂ ਹਾਂਜੀ ਭਾਜੀ, ਉਹਨਾਂ 'ਚ ਥੋੜ੍ਹੀ ਜਿਹੀ ਅਣਖੀ ਨਾਲ ਕੋਡੀ ਪਾਉਂਦੇ ਆ, ਦਲੇਰੀ ਨਾਲ। ਹਾਂਜੀ। ਅਤੇ ਸੋ ਉਹਨਾਂ 'ਚ ਵੀ ਕੋਈ ਇਹ ਨਹੀਂ ਆ ਵੀ ਉਹ ਇੰਟਰਵਿਊ ਨਹੀਂ ਦਿੰਦੇ। ਬਾਕੀ ਠੀਕ ਆ, ਸਾਰਿਆਂ ਨੂੰ ਦਿੰਦੇ ਇੰਟਰਵਿਊ, ਲੇਕਿਨ ਖੇਲ ਦੇ ਵਿੱਚ ਥੋੜ੍ਹਾ ਜਿਹਾ ਆਪਣਾ ਨਾ ਪੂਰਾ ਫੋਕਸ ਕਰਕੇ ਪੂਰਾ ਨਿਖਣਾ ਖੇਡਦੇ ਆ। ਤੇ ਖੇਲ ਤੋਂ ਬਾਅਦ 'ਚ ਹਾਂ, ਨਾਰਮਲ ਆ ਮੇਰੇ ਖਿਆਲ ਨਾਲ, ਬਾਕੀ ਸਾਰਾ ਨਾਰਮਲ ਆ। ਮਤਲਬ ਗੇਮ ਤੋਂ ਬਾਅਦ ਸਾਰੇ ਪਲੇਅਰ ਠੀਕ ਆ ਉਹਨਾਂ 'ਚ? ਬਿਲਕੁਲ ਇੱਕ ਫੈਮਿਲੀ ਆ, ਕੋਈ ਕਿਸੇ ਨਾਲ ਕੋਈ ਝਗੜਾ ਨਹੀਂ, ਕੋਈ ਕਿਸੇ ਨਾਲ ਕੋਈ ਹੋ ਵੀ ਜਾਵੇ, ਕੋਈ ਲੱਗ ਵੀ ਜਾਂਦੀ ਆ ਕਿਸੇ ਨੂੰ, ਮੂੰਹ 'ਤੇ ਹੱਥ ਲਵਾ ਜਾਂਦਾ, ਹਾਂਜੀ, ਲੇਕਿਨ ਉਹ ਗੇਮ ਤੱਕ ਹੀ ਆ, ਬਾਕੀ ਬਾਹਰ ਸਾਰੇ ਪਲੇਅਰ ਇੱਕ ਹੀ ਆ। ਤੇ ਭਾਜੀ ਕੋਈ ਆਪਣੀ ਜ਼ਿੰਦਗੀ 'ਚ ਕੋਈ ਐਸਾ ਟਾਈਮ ਆਇਆ ਕਿ ਯਾਰ ਕਿ ਤੁਸੀਂ ਸੋਚਿਆ ਹੋਵੇ ਕਿ ਮੈਂ ਹੁਣ ਕਬੱਡੀ ਛੱਡ ਦੇਣੀ, ਨਹੀਂ ਆ ਮੇਰੇ ਵੱਸ ਦਾ ਕੰਮ ਨਹੀਂ? ਨਹੀਂ ਜੀ, ਇੱਦਾਂ ਨਹੀਂ, ਕਿਉਂਕਿ ਅੱਲਾਹ ਪਾਕ ਦਾ ਕੋਈ ਖਾਸ ਹੀ ਕਰਮ ਸੀ ਮੇਰੇ 'ਤੇ ਜੀ। ਮਾਂ ਪਿਓ ਦੀ ਇੱਜ਼ਤ ਜੀ, ਭੈਣ ਭਰਾਵਾਂ ਦੀਆਂ ਜੀ ਮਤਲਬ ਉਹਨਾਂ ਦੀ ਦੁਆਵਾਂ ਜੀ, ਅਤੇ ਬਾਕੀ ਜਿਹੜੇ ਪਿਆਰ ਕਰਦੇ ਉਹਨਾਂ ਦੀਆਂ ਚਾਹਤ ਆ ਜੀ, ਦੁਆਵਾਂ ਵਾ। ਲੇਕਿਨ ਅੱਲਾਹ ਪਾਕ ਨੇ ਸਟੈਪ ਬਾਏ ਸਟੈਪ ਮਿਹਨਤ ਦਾ ਫਲ ਜ਼ਰੂਰ ਦਿੱਤਾ ਜੀ। ਹਜੇ ਅੱਲਾਹ ਪਾਕ ਦੇ ਵੀ ਰਹੇ ਆ, ਬੜਾ ਕੁਛ ਵੱਡਾ ਸੋਚਿਆ ਵਾ ਉਸਤਾਦ ਦੀਆਂ ਦੁਆਵਾਂ ਨਾਲ। ਹਾਂਜੀ, ਬੇਸ਼ੱਕ। ਅਤੇ ਇਨਸ਼ਾਅੱਲਾ ਕਦੀ ਇੱਦਾਂ ਨਹੀਂ ਹੋਇਆ ਕਿ ਯਾਰ ਕਬੱਡੀ ਛੱਡ ਦਈਏ। ਬਾਕੀ ਜਦੋਂ ਮਿਹਨਤ ਜ਼ਿਆਦਾ ਕਰੀਦੀ ਆ, ਉਸਤਾਦ ਜੀ ਨੂੰ ਜ਼ਿਆਦਾ ਮਿਹਨਤ ਕਰਵਾ ਦਿੰਦੇ ਆ, ਉਹ ਥੋੜ੍ਹਾ ਜਿਹਾ ਹੁੰਦਾ ਵੀ ਯਾਰ ਅੱਜ ਮਿਹਨਤ ਘੱਟ ਕਰ ਲਈਏ, ਅੱਜ ਦਿਲ ਨਹੀਂ ਕਰ ਰਿਹਾ। ਅਤੇ ਜ਼ਿਆਦਾ ਹੋਰ ਕੋਈ ਇੱਦਾਂ ਨਹੀਂ ਆ ਵੀ ਯਾਰ ਇਹਨੂੰ ਛੱਡ ਦਈਏ, ਕਿਉਂਕਿ ਨੂੰ ਅਰੂਜ ਅੱਲਾਹ ਪਾਕ ਨੇ ਬਹੁਤ ਦੇ ਦਿੱਤਾ ਹੋਇਆ। ਬੇਸ਼ੱਕ ਇਹਦੇ 'ਚ ਘਰ ਵੀ ਚੱਲ ਸਕਦਾ ਵਾ, ਬਲਕਿ ਚੱਲ ਰਹੇ ਆ, ਚੱਲਦੇ ਪਏ ਲੋਕਾਂ ਦੇ। ਹਾਂਜੀ, ਜਿਹੜੇ ਖੇਡ ਰਹੇ ਉਹਨਾਂ ਦੇ ਚੱਲਦੇ ਵੀ ਆ। ਤੇ ਭਾਜੀ ਆਪਣੇ ਇੱਥੇ ਮੈਚ ਹੁੰਦੇ ਫਿਕਸ ਮੈਚ ਤੇ ਨਹੀਂ ਕੋਈ ਨਹੀਂ ਹੁੰਦੇ, ਮੇਰੇ ਖਿਆਲ ਨਾਲ ਨਹੀਂ ਹੁੰਦੇ, ਲੇਕਿਨ ਅਗਰ ਫਿਕਸ ਹੋ ਵੀ ਜਾਂਦੇ ਆ ਨਾ, ਹਾਂਜੀ, ਸੋ ਮਤਲਬ ਕਿ ਅਗਰ 2 ਟੀਮਾਂ ਵਾ, ਟਾਈਮ ਆ ਤੁਹਾਡੇ ਕੋਲ ਥੋੜ੍ਹਾ ਅੱਗੋਂ, ਮਤਲਬ ਕਿ ਟਾਈਮ ਥੋੜ੍ਹਾ ਵਾ, ਜਿਹੜੇ ਕਰਵਾ ਰਹੇ ਆ ਪਲੇਅਰ ਘੱਟ ਜਾਂਦੇ ਆ ਇੱਕ ਸਾਈਡ ਤੋਂ, ਥੋੜ੍ਹੇ ਪਲੇਅਰ ਆ, ਜਾਂ ਜਾਫੀ ਘੱਟ ਆ ਜਾਂ ਸਾਈ ਘੱਟ ਆ। ਹਾਂਜੀ। ਸੋ ਇੱਕ ਟੀਮ ਦੂਸਰੀ ਟੀਮ ਨੂੰ ਦੇ ਦਿੰਦੀ ਆ, ਲੇਕਿਨ ਇੱਦਾਂ ਨਹੀਂ ਕਰਦੇ ਵੀ ਉਹਨੂੰ ਅਸੀਂ ਨਹੀਂ ਫੜਨਾ, ਉਹਨੂੰ ਮਤਲਬ ਕਿ ਨਹੀਂ ਰੋਕਣਾ, ਉਹਦੀ ਕੋਡੀ ਨਹੀਂ ਪਵਾਉਣੀ, ਇੱਦਾਂ ਨਹੀਂ ਹੁੰਦਾ। ਜਿਹਨੇ ਗਰਾਊਂਡ 'ਚ ਵੜ ਗਿਆ ਸਾਰੇ ਬਰਾਬਰ ਹੀ ਆ। ਉਹ ਕਹਿੰਦੇ ਨਹੀਂ ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ। ਹਾਂਜੀ, ਹੈ ਨਾ। ਸੋ ਉਹ ਇਹੀ ਸਿਸਟਮ ਆ ਸਾਰਾ, ਮਤਲਬ ਕਿ ਜਿਹਨੇ ਗਰਾਊਂਡ 'ਚ ਵੜ ਜਾਣਾ ਨਾ, ਪਲੇਅਰ ਇੱਕ ਦੂਸਰੇ ਨੂੰ ਦੇ ਦਿੰਦੇ ਆ, ਲੇਕਿਨ ਜਦੋਂ ਖੇਡਦਾ ਨਾ, ਉਦੋਂ ਕੋਈ ਉਹਦੇ ਵਿੱਚ ਇਹ ਨਹੀਂ ਆ ਵੀ ਉਹਨੂੰ ਨਾ ਫੜੀਏ, ਉਹਨੂੰ ਨਾ ਹੱਥ ਲਾਈਏ, ਇੱਦਾਂ ਨਹੀਂ ਹੁੰਦਾ। ਇਹ ਸਿਰਫ ਇਹਦੇ ਵਿੱਚ ਮਤਲਬ ਕਿ ਰਲ ਮਿਲ ਕੇ ਨਹੀਂ ਹੁੰਦਾ। ਸਿਰਫ ਇੰਨਾ ਕੁ ਹੋ ਸਕਦਾ ਵਾ ਕਿ ਤੁਸੀਂ ਇੱਕ ਪਲੇਅਰ ਦੀ ਟੀਮ ਘੱਟ ਵਾ, ਬੰਦੇ ਪੂਰੇ ਨਹੀਂ ਹੋ ਰਹੇ, ਟਾਈਮ ਤੁਹਾਡੇ ਕੋਲ ਸ਼ੋਰਟ ਆ, ਹਾਂਜੀ, ਤੁਸੀਂ ਇੱਕ ਦੂਸਰੇ ਟੀਮ ਕੋਲ ਲੈ ਕੇ ਅਤੇ ਉਹਨਾਂ ਖਿਲਾ ਸਕਦੇ। ਇੱਕ ਬੰਦਾ ਪਲੇਅਰ ਆ, ਉਹਨੂੰ ਪੰਪ ਕਰਨ ਵਾਸਤੇ ਕਮੈਂਟਰ ਦੇ ਵਿੱਚ ਕਿੰਨਾ ਹੱਥ ਹੁੰਦਾ? ਕਮੈਂਟਰ ਦਾ ਜੀ ਦੇਖੋ, ਜਦੋਂ ਤੁਸੀਂ ਇੱਕ ਕਮੈਂਟਰ ਬੋਲਦਾ ਨਾ, ਹਾਂਜੀ, ਅਤੇ ਤੁਹਾਨੂੰ ਇੱਕ ਅੰਦਰੋਂ ਜਨੂੰਨ ਉੱਠਦਾ ਜੀ, ਹੈ ਨਾ। ਤੁਹਾਡਾ ਇੱਕ ਅੰਦਰੋਂ ਖੂਨ ਜਿੱਦਾਂ ਖੋਲਦਾ ਨਹੀਂ, ਇੱਦਾਂ ਹੀ ਆ, ਲਗਾ ਲਓ ਵੀ ਤੁਹਾਨੂੰ ਪੰਪ ਐਸਾ ਹੋ ਜਾਂਦਾ ਵਾ ਕਿ ਨਾ ਯਾਰ ਮੈਂ ਅੱਲਾਹ ਪਾਕ ਇੱਜ਼ਤ ਦੇ ਰਹੇ ਆ, ਨਾਮ ਬੋਲ ਰਿਹਾ ਵਾ, ਅਤੇ ਹੋਰ ਅੱਛੇ ਤੋਂ ਅੱਛੀ ਪਰਫੋਰਮੈਂਸ ਕਰਕੇ ਦਈਏ। ਅਤੇ ਪੰਪ ਕਰਨ ਵਾਸਤੇ ਕਮੈਂਟਰ ਜਿੰਨਾ ਬੰਦੇ ਨੂੰ ਬੋਲਦੇ ਆ, ਬੰਦੇ ਦਾ ਨਾਂ ਲੈਂਦੇ ਆ, ਓਨਾ ਹੀ ਬੰਦਾ ਜ਼ਿਆਦਾ ਅੱਛੀ ਪਰਫੋਰਮੈਂਸ ਦਿੰਦਾ ਵਾ। ਇਹ ਤਾਂ ਹੈ ਜੀ, ਅੱਲਾਹ ਪਾਕ ਇੱਜ਼ਤ ਦਿੰਦੇ ਨੇ। ਅਤੇ ਭਾਅ ਜੀ ਜੇ ਤੁਹਾਨੂੰ ਕੋਈ ਬੰਦਾ ਕਵੇ ਕਿ ਕਬੱਡੀ ਛੱਡ ਦੇ, ਹਾਂਜੀ, ਕਬੱਡੀ ਬਿਲਕੁਲ ਛੱਡ ਦੇ, ਤੁਸੀਂ ਉਹਨੂੰ ਕੀ ਕਹੋਗੇ? ਨਹੀਂ ਦੇਖੋ ਜੀ, ਹਜੇ ਤੱਕ ਤਾਂ ਕਿਸੇ ਨੇ ਕਿਹਾ ਵੀ ਨਹੀਂ ਆ, ਅਤੇ ਮੈਂ ਇਹ ਨਹੀਂ ਚਾਹਾਂਗਾ ਵੀ ਉਹ ਕੋਈ ਮੈਨੂੰ ਕਵੇ ਅਤੇ ਮੈਂ ਛੱਡਦਾ। ਅੱਲਾਹ ਪਾਕ ਆਪਣੇ ਹਿਫਜ਼ੋ ਮਾਨ 'ਚ ਰੱਖੇ, ਤੰਦਰੁਸਤੀ ਦੇਵੇ, ਬੁਰੀ ਨਜ਼ਰ ਤੋਂ ਬਚਾਵੇ ਜੀ।
ਮਾਂ ਪਿਓ ਦੀਆਂ ਦੁਆਵਾਂ ਅਤੇ ਉਸਤਾਦ ਦੀਆਂ ਦੁਆਵਾਂ ਨਾਲ ਹੋਣ। ਬੇਸ਼ੱਕ ਜੀ। ਅਤੇ ਕੋਈ ਐਸਾ ਨਹੀਂ ਟਾਈਮ ਆਇਆ ਕਿ ਕੋਈ ਮਜਬੂਰੀ ਆਵੇ ਜਾਂ ਬੰਦਾ ਮਜਬੂਰੀਆਂ ਛਡਾ ਦਿੰਦੀਆਂ ਹਾਂਜੀ। ਕਬੱਡੀ, ਲੇਕਿਨ ਅੱਲਾਹ ਪਾਕ ਦਾ ਬੜਾ ਹੀ ਮਾਲਕ ਦਾ ਸ਼ੁਕਰ ਆ ਕਿ ਨਹੀਂ ਇੱਦਾਂ ਦਾ ਕਦੀ ਵੀ ਟਾਈਮ ਆਇਆ ਕਿ ਸੋਚਿਆ ਜਾਵੇ ਕਬੱਡੀ ਛੱਡ ਦਈਏ, ਨਾ ਹੀ ਕਿਸੇ ਨੇ ਕਿਹਾ ਵਾ। ਅਤੇ ਭਾਜੀ ਕਬੱਡੀ ਦਾ ਕੋਈ ਐਸਾ ਰਾਜ਼ ਜਿਹੜਾ ਅੱਜ ਤੱਕ ਜਿਹੜਾ ਬੰਦਾ ਖੇਲਦਾ ਸਿਰਫ ਉਹਨੂੰ ਪਤਾ, ਕਿਸੇ ਹੋਰ ਨੂੰ ਨਾ ਪਤਾ ਹੋਵੇ? ਕਬੱਡੀ ਦਾ ਰਾਜ਼, ਕਬੱਡੀ ਇੱਕ ਖੁੱਲ੍ਹੀ ਇੱਕ ਕਿਤਾਬ ਆ ਜੀ। ਕਬੱਡੀ ਇੱਕ ਖੁੱਲ੍ਹੀ ਕਿਤਾਬ ਆ ਜੀ ਕਿ ਜਿੱਦਾਂ ਮਰਜ਼ੀ ਬੰਦਾ ਉਹਨੂੰ ਪੜ੍ਹ ਸਕਦਾ ਵਾ, ਜਿੰਨਾ ਮਰਜ਼ੀ ਉਹਨੂੰ ਇੱਕ ਬੰਦੇ ਨੂੰ ਜੱਜ ਕਰਕੇ ਖੇਡ ਸਕਦਾ ਵਾ। ਬਾਕੀ ਡਾਈਟ ਵਗੈਰਾ ਦਾ ਵੀ ਹਰ ਚੀਜ਼ ਦਾ ਮਤਲਬ ਬੰਦਿਆਂ ਨੂੰ ਪਤਾ ਹੁੰਦਾ ਵਾ, ਇੱਕ ਕਬੱਡੀ ਪਲੇਅਰ ਨੂੰ ਦੂਜੇ ਨੂੰ ਵੀ ਪਤਾ ਹੁੰਦਾ ਵਾ, ਲੇਕਿਨ ਉਹ ਇੱਕ ਦੂਸਰੇ ਨੂੰ ਦੱਸ ਦਿੰਦੇ ਆ, ਕੰਪਰੋਮਾਈਜ਼ ਕਰ ਦਿੰਦੇ ਆ ਹਾਂਜੀ। ਡਾਈਟ ਦੇ ਵਗੈਰਾ ਵੀ, ਅਤੇ ਉਹ ਚੱਲ ਜਾਂਦਾ। ਲੇਕਿਨ ਰਾਜ਼ ਵਗੈਰਾ ਤਾਂ ਮੇਰੇ ਅੰਦਾਜ਼ੇ ਨਾਲ ਕੋਈ ਨਹੀਂ ਹੈ, ਕਿਉਂਕਿ ਰਾਜ਼ ਇਹੀ ਹੁੰਦਾ ਤੁਹਾਡਾ ਉਸਤਾਦ, ਤੁਹਾਡਾ ਮਾਂ ਪਿਓ, ਇਹੀ ਰਾਜ਼ ਹੁੰਦੇ ਆ। ਹੋਰ ਜੀ ਮਤਲਬ ਕਿ ਦੁਆਵਾਂ ਦੇ ਰਾਜ਼ ਹੁੰਦੇ ਆ ਜ਼ਿਆਦਾ, ਜਿਹੜੀਆਂ ਦੁਆਵਾਂ ਮਿਲ ਜਾਣੀਆਂ ਉਹ ਬਸ ਅੱਲਾ ਨੂੰ ਪਤਾ ਜੀ, ਜਾਂ ਮਾਂ ਪਿਓ ਨੂੰ ਪਤਾ ਜੀ। ਬੇਸ਼ੱਕ ਜੀ, ਇਹ ਸਭ ਤੋਂ ਵੱਡਾ ਰਾਜ਼ ਆ ਜੀ। ਅਤੇ ਭਾਜੀ ਮੈਂ ਇੱਕ ਪਲੇਅਰ ਦਾ ਨਾਮ ਲਵਾਂਗਾ, ਅਬੈਦੁੱਲਾ ਰਾਜਪੂਤ। ਹਾਂਜੀ। ਕਿੱਦਾਂ ਦੇ ਖਿਡਾਰੀ ਨੇ? ਦੇਖੋ ਜੀ, ਸਾਡਾ ਪਾਕਿਸਤਾਨ ਦਾ ਲਾੜਾ ਵੀ ਆ ਜੀ। ਹਾਂਜੀ। ਅੱਲਾਹ ਪਾਕ ਨੇ ਇੱਜ਼ਤ ਦਿੱਤੀ ਹੋਈ ਆ ਉਹਨੂੰ, ਅਤੇ ਕੋਈ ਸ਼ੱਕ ਨਹੀਂ ਇਹਦੇ 'ਚ। ਬਹੁਤ ਤਗੜਾ ਪਲੇਅਰ ਆ, ਮਾਸ਼ਾਅੱਲਾ ਪਾਕ ਉਹਨੂੰ ਹੋਰ ਇੱਜ਼ਤ ਦੇਵੇ। ਬਹੁਤ ਅੱਛਾ ਇਨਸਾਨ ਵੀ ਆ ਬਈ ਪਲੇਅਰ। ਦੇਖੋ ਪਲੇਅਰੀ ਇੱਕ ਬਾਤ ਦੀ ਗੱਲ ਆ, ਲੇਕਿਨ ਇਨਸਾਨੀਅਤ ਆ ਨਾ ਜਿਹੜੀ, ਅਖਲਾਕ, ਇਨਸਾਨੀਅਤ, ਉਹ ਸਭ ਤੋਂ ਵੱਡੀ ਚੀਜ਼ ਆ। ਭਾਜੀ ਮੁਸ਼ੱਰਫ ਜੰਜਵੇ ਹੋਣੀ ਪਲੇਅਰੀ ਉਹਨਾਂ ਦੀ, ਲੇਕਿਨ ਖੇਲ ਨਹੀਂ ਰਹੇ, ਠੀਕ ਆ, ਲੇਕਿਨ ਅਖਲਾਕ ਅਤੇ ਉਹਨਾਂ ਦੀ ਜਿਹੜੀ ਅਖਲਾਕ ਦੀ ਵਜ੍ਹਾ ਤੋਂ, ਉਹਨਾਂ ਤਰਬੀਅਤ ਦੀ ਵਜ੍ਹਾ ਤੋਂ ਅੱਜ ਵੀ ਉਹਨਾਂ ਦਾ ਦੁਨੀਆ ਨਾਂ ਲੈ ਰਹੀ ਆ। ਕਿਉਂ? ਉਹਨਾਂ ਦਾ ਅਖਲਾਕ ਸੀ, ਉਹਨਾਂ ਦੀ ਤਰਬੀਅਤ ਸੀ ਜਿਹੜੀ, ਉਹ ਅੱਜ ਵੀ ਜਾਗੀ ਪਈ ਉਹਨਾਂ ਦੀ। ਇਹ ਤਾਂ ਹੈ। ਲੇਕਿਨ ਪਲੇਅਰ ਉਹ ਖੇਲਦੇ ਨਹੀਂ ਆ ਜੀ, ਲੇਕਿਨ ਇਹ ਆ ਕਿ ਉਹਨਾਂ ਦੀ ਤਰਬੀਅਤ ਦੀ, ਉਹਨਾਂ ਦੀ ਅਖਲਾਕ ਦੀ ਵਜ੍ਹਾ ਤੋਂ ਅੱਜ ਵੀ ਉਹਨਾਂ ਦੁਨੀਆ ਨਾਂ ਲੈਂਦੀ ਆ ਵੀ ਯਾਰ ਬੰਦਾ ਸੀ। ਅਤੇ ਭਾਜੀ ਜਿਹੜਾ ਉਹਨਾਂ 'ਤੇ ਬੈਨ ਸੀਗਾ, ਉਹਦਾ ਕੀ ਬਣਿਆ? ਬੈਨ ਕੋਈ ਖਾਸ ਵਜ੍ਹਾ ਤਾਂ ਨਹੀਂ ਸੀ ਕੋਈ ਐਡੀ ਜਿਹਦੇ ਉੱਤੇ ਮਤਲਬ ਕਿ ਬੈਨ ਲਗਾਇਆ ਜਾਏ, ਲੇਕਿਨ ਉੱਥੇ ਆਪਣਾ ਬਹਿਰੀਨ ਦੇ ਵਿੱਚ ਇੱਕ ਰੈਂਡਮ ਕੱਪ ਹੋਇਆ ਸੀ ਉੱਥੇ। ਸੋ ਸਾਰੇ ਉੱਥੇ ਕਲੱਬ ਸੱਦਦੇ ਆ, ਜਿੱਥੋਂ ਮਰਜ਼ੀ ਪਲੇਅਰ ਸੱਦ ਲੈਂਦਾ, ਕੋਈ ਇੰਡੀਆ 'ਚ ਸੱਦ ਲੈਂਦੇ, ਕੋਈ ਪਾਕਿਸਤਾਨ 'ਚ ਸੱਦ ਲੈਂਦੇ ਆ। ਪਾਕਿਸਤਾਨ 'ਚ ਵੀ ਸੱਦੇ ਸੀ, ਇੰਡੀਆ 'ਚ ਵੀ ਸੱਦੇ ਸੀ। ਸੋ ਉੱਧਰ ਦੇ ਜਿਹੜੇ ਕਲੱਬ ਸੀ ਉਹਨਾਂ ਨੇ ਅਬੈਦੁੱਲਾ ਰਾਜਪੂਤ ਉਹਨਾਂ ਨੇ ਖਰੀਦ ਲਿਆ। ਹਾਂਜੀ। ਸੋ ਮੈਚ ਹੋ ਗਿਆ ਅਤੇ ਉਹਨਾਂ ਨੂੰ ਲੋਕਾਂ ਨੇ ਨੈਗੇਟਿਵ ਦੇ ਦਿੱਤਾ ਵੀ ਯਾਰ ਇਹ ਉੱਧਰੋਂ ਖੇਡਿਆ ਉੱਧਰੋਂ, ਲੇਕਿਨ ਇਹ ਐਡੀ ਕੋਈ ਖਾਸ ਵਜ੍ਹਾ ਨਹੀਂ ਆ। ਕੋਈ ਕਬੱਡੀ ਨੂੰ ਤੁਸੀਂ ਨੈਗੇਟਿਵ ਨਹੀਂ ਸੋਚਣਾ ਚਾਹੀਦਾ, ਹਰ ਐਂਗਲ 'ਚ ਪੋਜ਼ੀਟਿਵ ਅਗਰ ਤੁਸੀਂ ਸੋਚੋਗੇ ਤਾਂ ਅੱਲਾਹ ਪਾਕ ਇਹਨੂੰ ਹੋਰ ਅਰੂਜ ਦੇਗਾ ਅਤੇ ਕਦੀ ਵੀ ਇਹਦੇ ਵਿੱਚ ਲੜਾਈ ਝਗੜਾ ਨਹੀਂ ਹੋਏਗਾ। ਅਤੇ ਭਾਅ ਜੀ ਗਾਂ ਹੁਣ ਅਸੀਂ ਸੁਣਿਆ ਕਿ ਉਹ ਬਾਹਰ ਜਾ ਕੇ ਮੈਚ ਮੂਚ ਨਹੀਂ ਖੇਡ ਸਕਦੇ, ਇੱਥੇ ਵੀ ਜਿਹੜੇ ਮੈਚ ਹੁੰਦੇ ਨੇ ਵੱਡੇ ਉਹ ਵੀ ਨਹੀਂ ਖੇਡ ਸਕਦੇ ਉਹ? ਲੇਕਿਨ ਨਹੀਂ, ਦੇਖੋ ਜੀ, ਦੇਖੋ ਹੁਣ ਇਹ ਤਾਂ ਨੁਕਸਾਨ ਹੀ ਆ, ਕਿਉਂਕਿ ਜਿਹਨੂੰ ਦੁਨੀਆ ਪਿਆਰ ਕਰਦੀ ਆ, ਅਗਰ ਉਹ ਗਰਾਊਂਡ ਦੇ ਵਿੱਚ ਨਾ ਖੇਲੇ ਅਤੇ ਫਿਰ ਇਹ ਨਾ ਉਹਦਾ ਵੀ ਦਿਲ ਟੁੱਟਦਾ ਵਾ ਅਤੇ ਦੇਖਣ ਵਾਲੇ ਦਾ ਵੀ ਦਿਲ ਟੁੱਟਦਾ ਜੀ। ਇਹ ਤਾਂ ਹੈ। ਹਾਂਜੀ। ਅਤੇ ਸੋ ਮੈਂ ਫੈਡਰੇਸ਼ਨ ਅੱਗੇ ਇਹੀ ਅਪੀਲ ਕਰਾਂਗਾ, ਹੁਣ ਜਿਹੜੇ ਬੈਨ ਵਗੈਰਾ ਲੱਗੇ ਹੋਏ ਆ ਉਹ ਖ਼ਤਮ ਕਰ ਦੇਣੇ ਚਾਹੀਏ, ਅਤੇ ਦੂਸਰਾ ਇਹ ਕਿ ਉਹ ਇੱਕ ਹੋ ਕੇ ਹਰ ਚੀਜ਼ ਨੂੰ, ਕਬੱਡੀ ਨੂੰ ਪੋਜ਼ੀਟਿਵ ਸੋਚ ਲੈ ਕੇ ਅਤੇ ਇਹਨੂੰ ਖੇਡਣਾ ਚਾਹੀਦਾ ਜੀ। ਅਤੇ ਭਾਜੀ ਮੈਨੂੰ ਇੱਕ ਗੱਲ ਹੋਰ ਪਤਾ ਲੱਗੀ ਸੀ, ਮਲਕ ਫਰੀਆਮੀਨ 'ਤੇ ਵੀ ਹੈ ਦੂਸਰਾ, ਉਹਦੇ 'ਤੇ ਵੀ ਪਾਬੰਦੀ ਲੱਗੀ ਹੋਈ ਹੈ? ਹਾਂਜੀ ਭਾਈ, ਮੇਰੇ ਖਿਆਲ ਨਾਲ ਲੱਗੀ ਹੋਈ ਹੈ ਜੀ, ਲੇਕਿਨ ਨਹੀਂ ਲਗਾਉਣੀ ਚਾਹੀਦੀ, ਕਿਉਂਕਿ ਉਹਨੇ ਕਬੱਡੀ ਦਾ ਨਾਂ ਰੋਸ਼ਨ ਕੀਤਾ ਹੈ। ਕਬੱਡੀ ਅੱਜ ਦੇਖਿਆ ਜਾਵੇ ਤਾਂ ਕਬੱਡੀ ਨੂੰ ਉੱਤੇ ਲਿਆਉਣ ਵਾਲੇ ਸੋਸ਼ਲ ਮੀਡੀਆ 'ਤੇ ਉਹ ਪਲੇਅਰ ਨੇ। ਹਾਂਜੀ। ਸੋ ਮੈਂ ਇਹ ਕਹਿੰਦਾ ਵੀ ਫੈਡਰੇਸ਼ਨ ਨੇ ਅਗਰ ਕੋਈ ਵੀ ਕਿਸੇ ਤਰੀਕੇ ਦਾ ਵੀ, ਚਲੋ ਪਲੇਅਰ ਆ, ਕੋਈ ਗਲਤੀਆਂ ਵਾਧੀਆਂ ਘਟੀਆਂ, ਹਰ ਕਿਤਾਈ ਇਨਸਾਨ ਆ, ਗਲਤੀ ਹੋ ਹੀ ਜਾਂਦੀ ਹੁੰਦੀ, ਇਨਸਾਨ ਗਲਤੀ ਹੁੰਦੀ। ਹਾਂਜੀ ਬਿਲਕੁਲ। ਸੋ ਕਬੱਡੀ ਦਾ ਹਰ ਚੀਜ਼ ਅਗਰ ਤੁਸੀਂ ਪੋਜ਼ੀਟਿਵ ਸੋਚ ਨਾਲ ਤੁਸੀਂ ਚੱਲੋਗੇ ਨਾ, ਅਤੇ ਨੈਗੇਟਿਵ ਚੀਜ਼ਾਂ ਤੁਹਾਡੇ ਅੰਦਰ ਹੀ ਨਹੀਂ ਆਉਣੀਆਂ, ਕਿਸੇ ਐਂਗਲ 'ਚ ਵੀ, ਕਬੱਡੀ 'ਚ ਵੀ ਨਹੀਂ ਆਉਣੀਆਂ। ਸੋ ਮੈਂ ਇਹੀ ਕਹਾਂਗਾ ਕਿ ਉਹ ਅਗਰ ਉਹਨਾਂ ਦੇ ਕੋਈ ਬੈਨ ਆ ਜਾਂ ਕੋਈ ਫੈਡਰੇਸ਼ਨ ਵੱਲੋਂ ਕੋਈ ਗੱਲਬਾਤ ਆ, ਹਾਂਜੀ, ਸੋ ਇਸ ਚੀਜ਼ ਨੂੰ ਮਤਲਬ ਪੋਜ਼ੀਟਿਵ ਸੋਚ ਕੇ ਅਤੇ ਖ਼ਤਮ ਕਰਨਾ ਚਾਹੀਦਾ, ਤਾਂ ਕਿ ਉਹ ਹੋਰ ਸਾਡੇ ਨਾਮ, ਪਾਕਿਸਤਾਨ ਦਾ ਨਾਮ ਰੋਸ਼ਨ ਕਰੇ, ਅਸੀਂ ਉਹਨਾਂ ਤੋਂ ਮੋਟੀਵੇਸ਼ਨ ਲਈਏ। ਅਤੇ ਭਾਅ ਜੀ ਇੱਕ ਕਬੱਡੀ ਦੇ ਬਹੁਤ ਵੱਡੇ ਪਲੇਅਰ ਨੇ, ਅੱਜ ਕੱਲ੍ਹ ਉਹਨਾਂ ਦਾ ਕੋਈ ਨਾਮ ਨਹੀਂ ਲੈ ਰਿਹਾ, ਉਹਨਾਂ 'ਤੇ ਵੀ ਕੋਈ ਆਈ ਥਿੰਕ ਮੈਨੂੰ ਸੁਣਨੇ 'ਚ ਆਇਆ ਸੀ ਕੋਈ 10 ਸਾਲ ਦੀ ਪਾਬੰਦੀ ਲੱਗੀ ਹੋਈ ਆ। ਸ਼ਨਾ ਸਿਆਲ ਕਿਸੇ ਦੌਰ ਦਾ ਟੌਪ ਦਾ ਜਾਫੀ, ਬਿਲਕੁਲ ਜੀ, ਲੈਵਲ ਦਾ ਪਲੇਅਰ, ਅੱਜ ਤੱਕ ਹੁਣ ਉਸ ਤੋਂ ਬਾਅਦ ਕਦੀ ਕਿਸੇ ਖਰੋਣ 'ਚ ਨਹੀਂ ਆਉਂਦਾ,
ਠੀਕ ਹੈ, ਨਾ ਉਹ ਮੈਚ ਖੇਲਦਾ, ਨਾ ਹੀ ਉਹ ਵੇਖਣ ਆਉਂਦਾ। ਉਹ ਕਬੱਡੀ ਤੋਂ ਇੰਨਾ ਦੂਰ ਹੋ ਗਿਆ। ਸਾਡੀ ਗੌਰਮੈਂਟ ਨੇ, ਸਾਡੇ ਜਿਹੜੇ ਉੱਤੇ ਬੈਠੇ ਨੇ, ਉਹਨਾਂ ਨੇ ਉਸ ਬੰਦੇ ਨੂੰ ਕਬੱਡੀ ਤੋਂ ਇੰਨਾ ਦੂਰ ਕਿਉਂ ਕੀਤਾ? ਦੇਖੋ ਜੀ, ਤੁਹਾਨੂੰ ਅੱਗੇ ਦੱਸਿਆ ਵੀ ਕਬੱਡੀ ਦੇ ਵਿੱਚ ਤੁਸੀਂ ਖੁਦ ਬੋਲਿਆ ਵੀ ਸਿਆਸਤ ਬਹੁਤ ਆ ਗਈ ਆ। ਹਾਂਜੀ, ਸਿਆਸਤ ਦੀ ਵਜ੍ਹਾ ਤੋਂ ਦੂਰੀਆਂ ਪੈ ਜਾਂਦੀਆਂ ਅਤੇ ਕੋਈ ਪਲੇਅਰ ਇਹਨੂੰ ਨੈਗੇਟਿਵ ਲੈ ਕੇ ਅੰਦਰੋਂ ਅੰਦਰ ਹੀ ਮਤਲਬ ਕਿ ਸੋਚ ਕੇ ਫਿਰ ਪਿੱਛੇ ਹੋ ਜਾਂਦਾ ਜੀ। ਕਈ ਪਲੇਅਰ ਆ ਮਤਲਬ ਜਿਨ੍ਹਾਂ ਨੇ ਅਚੀਵ ਕਰ ਲਿਆ ਹੁੰਦਾ ਵਾ, ਉਹ ਫਿਰ ਨੈਗੇਟਿਵ ਸੋਚ ਦੇ ਵਿੱਚ ਪੈ ਕੇ ਅਤੇ ਬਹੁਤ ਪਿੱਛੇ ਚਲੇ ਜਾਂਦੇ ਨੇ। ਕਈ ਪਲੇਅਰ ਆ ਇਹਨੂੰ ਪੋਜ਼ੀਟਿਵ ਸੋਚ ਲੈ ਕੇ ਮਤਲਬ ਕਿ ਫਿਰ ਵੀ ਮੈਂ ਹੋਰ ਅੱਛਾ ਕਰਨਾ ਵਾ ਕਬੱਡੀ ਵਾਸਤੇ, ਅਤੇ ਇਸ ਕਰਕੇ ਜਿਹੜੇ ਪੋਜ਼ੀਟਿਵ ਸੋਚ ਲੈ ਜਾਂਦੇ ਆ ਕਬੱਡੀ ਨੂੰ ਬਿਹਤਰੀ ਵਾਸਤੇ, ਫਿਰ ਉਹ ਨਾਰਮਲ ਚੀਜ਼ਾਂ ਨੂੰ ਨਹੀਂ ਪਿਕ ਕਰਦੇ। ਹਾਂਜੀ, ਠੀਕ ਆ, ਅਤੇ ਉਹ ਸ਼ਾਇਦ ਉਹਨਾਂ ਦਾ ਵੀ ਕੋਈ ਮਸਲਾ ਹੋਏਗਾ ਸਿਆਸਤ ਦੀ ਵਜ੍ਹਾ ਤੋਂ, ਜਾਂ ਅੱਲਾ ਜਾਣੇ ਹੁਣ ਉਹਨਾਂ ਦਾ ਕੀ ਮਾਮਲਾ ਵਾ। ਹਾਂਜੀ ਬਾਕੀ ਅੱਲਾ ਪਾਕ ਉਹਨਾਂ 'ਤੇ ਆਸਾਨੀ ਕਰੇ, ਆਮੀਨ ਬਿਹਤਰੀ ਜੀ। ਕਰੇ। ਕੋਈ ਏਡਾ ਵੱਡਾ ਰੌਲਾ ਨਹੀਂ ਹੈ। ਭਾਜੀ ਕੋਈ ਐਸਾ ਕੋਈ ਸ਼ਹਿਰ ਜਿੱਥੇ ਤੁਸੀਂ ਜਾ ਕੇ ਕਬੱਡੀ ਖੇਲੀ ਹੋਵੇ ਅਤੇ ਤੁਸੀਂ ਤੁਸੀਂ ਸੋਚਿਆ ਵੀ ਇੱਥੇ ਯਾਰ ਮੈਨੂੰ ਬਹੁਤ ਮਜ਼ਾ ਆਇਆ? ਸ਼ਹਿਰ ਮੈਂ ਸਾਡਾ ਪਿੰਡ ਨਾਲ ਹੀ ਤਕਰੀਬਨ 15 ਕਿਲੋਮੀਟਰ 'ਤੇ ਸ਼ਾਹਕੋਟ ਸ਼ਹਿਰ ਆਉਂਦਾ ਜੀ। ਹਾਂਜੀ, ਅਤੇ ਉੱਥੇ ਮੈਚ ਖੇਡਿਆ ਸੀ, ਅਤੇ ਉੱਥੇ ਖੇਡਣ ਦਾ ਮੈਨੂੰ ਬੜਾ ਮਜ਼ਾ ਆਇਆ, ਅਤੇ ਅੱਲਾ ਪਾਕ ਨੇ ਉੱਥੇ ਇੱਜ਼ਤ ਵੀ ਬੜੀ ਦਿੱਤੀ ਸੀ, ਅਤੇ ਬੜੀ ਖੁਸ਼ੀ ਹੋਈ ਉੱਥੇ ਜਾ ਕੇ ਮੈਚ ਖੇਡਣ ਦੀ। ਤਾਕਤ ਜਾਂ ਪੈਸਾ? ਤਾਕਤ। ਰੀਜ਼ਨ ਇਹ ਵਾ ਪੈਸਾ ਨਾ ਜਿਹੜਾ ਬੰਦੇ ਨੂੰ ਗੁੰਮਰਾਹ ਵੀ ਕਰਦਾ। ਬਹੁਤਾ ਜ਼ਿਆਦਾ ਵੀ ਹੋਣਾ ਚਾਹੀਦਾ, ਲੇਕਿਨ ਬਹੁਤਾ ਜ਼ਿਆਦਾ ਵੀ ਨਹੀਂ ਹੋਣਾ ਚਾਹੀਦਾ, ਬਹੁਤਾ ਕਮ ਵੀ ਨਹੀਂ ਹੋਣਾ ਚਾਹੀਦਾ, ਐਵਰੇਜ ਹੋਣਾ ਚਾਹੀਦਾ। ਲੇਕਿਨ ਤਾਕਤ ਆ ਨਾ ਤੁਹਾਡੇ ਕੋਲ, ਤੁਸੀਂ ਆਪਣੀ ਤਾਕਤ ਨਾਲ ਪੈਸਾ ਕਮਾ ਸਕਦੇ ਹੋ ਕਿਸੇ ਵੀ ਫੀਲਡ ਦੇ ਵਿੱਚ। ਹੁਣ ਕਬੱਡੀ ਤਾਕਤ ਮੰਗਦੀ ਹੈ ਜੀ। ਬੇਸ਼ੱਕ। ਹਾਂਜੀ, ਤੁਸੀਂ ਆਪਣੀ ਤਾਕਤ ਨੂੰ ਜ਼ਿਆਦਾ ਮਿਹਨਤ ਕਰੋਗੇ, ਤਾਕਤ ਨਾਲ ਜ਼ਿਆਦਾ ਤੁਸੀਂ ਐਫਰਟ ਕਰੋਗੇ, ਅਤੇ ਤੁਸੀਂ ਇੱਕ ਇੰਟਰਨੈਸ਼ਨਲ ਆਪਣਾ ਫੀਲਡ ਅਚੀਵ ਕਰ ਸਕਦੇ ਹੋ। ਹਾਂ ਜੀ। ਅਤੇ ਸੋ ਪੈਸਾ ਤੁਹਾਡਾ ਆਟੋਮੈਟਿਕ ਪਿੱਛੇ ਆ ਜਾਂਦਾ। ਭਾਜੀ ਪਿੰਡ ਜਾਂ ਸ਼ਹਿਰ? ਦੇਖਿਆ ਜਾਵੇ ਤਾਂ ਸ਼ਹਿਰ ਦੀ ਲਾਈਫ ਵੀ ਠੀਕ ਆ, ਲੇਕਿਨ ਪਿੰਡ ਦੀ ਵੀ ਲਾਈਫ ਦੇਸੀ ਸਿਸਟਮ ਮਾਹੌਲ ਹਜੇ ਵੀ ਤੁਹਾਨੂੰ, ਕਿਉਂਕਿ ਇੱਕ ਕਬੱਡੀ ਆ ਨਾ ਜਿਹੜੀ, ਹਾਂਜੀ, ਕਬੱਡੀ ਪਿੰਡ 'ਚ ਰਹਿ ਕੇ ਹੀ ਬੰਦਾ ਖੇਡ ਸਕਦਾ ਵਾ, ਬੇਸ਼ੱਕ। ਕਿਉਂਕਿ ਤੁਹਾਨੂੰ ਉੱਥੋਂ ਹਰ ਚੀਜ਼ ਖਾਲਸ ਮਿਲ ਜਾਂਦੀ ਆ। ਹਾਂਜੀ, ਦੁੱਧ ਖਾਲਸ, ਉਸ ਤੋਂ ਬਾਅਦ ਸਬਜ਼ੀਆਂ ਤਾਜ਼ਾ, ਉਸ ਤੋਂ ਬਾਅਦ ਫਰੂਟ ਵਗੈਰਾ ਉਹ ਤੁਹਾਨੂੰ ਤਾਜ਼ਾ ਮਿਲ ਜਾਂਦਾ, ਜ਼ਿਆਦਾ ਪਾਵਰ ਮਿਲ ਜਾਂਦੀ ਹੈ ਇਸ ਚੀਜ਼ ਦਾ ਨਾ, ਪ੍ਰੋਟੀਨ ਵਗੈਰਾ ਜ਼ਿਆਦਾ ਮਿਲ ਜਾਂਦੀ ਆ। ਹਾਂਜੀ, ਸ਼ਹਿਰ ਦੇ ਵਿੱਚ ਮਤਲਬ ਕਿ ਇਹ ਚੀਜ਼ਾਂ ਨਾਰਮਲ ਮਿਲਦੀਆਂ ਵਾ, ਦੁੱਧ ਖਾਲਸ ਨਹੀਂ ਲੱਭਦਾ। ਉਸ ਤੋਂ ਬਾਅਦ ਫਰੂਟ ਵਗੈਰਾ ਜਦੋਂ ਨੂੰ ਮਤਲਬ ਪਿੰਡੋਂ ਵਗੈਰਾ 'ਚ ਹੀ ਆਉਣਾ ਹੁੰਦਾ ਉੱਥੇ। ਗਾਲੀ ਗੱਲ ਹੈ ਜੀ। ਹਾਂਜੀ, ਉਦੋਂ ਜਦੋਂ ਨੂੰ ਆਉਂਦਾ ਅਤੇ ਉਦੋਂ ਨੂੰ ਉਹਦਾ ਅਸਰ ਮੁੱਕ ਜਾਂਦਾ ਜੀ। ਇਹ ਤਾਂ ਹੈ। ਭਾਜੀ ਇੱਕ ਸਾਡੀ ਟੀਮ ਦਾ ਪਲੇਅਰ ਹੈ ਮੁਦੱਸਰ ਮੱਛੋ। ਹਾਂਜੀ, ਬਹੁਤ ਨਾਈਸ ਬੰਦਾ ਹੈ, ਬਿਲਕੁਲ ਜੀ, ਕੋਈ ਬਹੁਤ ਸ਼ੱਕ ਕਮਾਲ ਦਾ। ਉਹਨਾਂ ਵਾਸਤੇ ਕੁਛ ਲਾਈਨ, ਕੋਈ ਚੀਜ਼? ਭਾਜੀ ਸਭ ਤੋਂ ਪਹਿਲਾਂ ਤਾਂ ਵਾਕਈ ਬਹੁਤ ਅੱਛੇ ਇਨਸਾਨ ਆ। ਪਲੇਅਰ ਹੀ ਤਾਂ ਇੱਕ ਚੀਜ਼ ਆ ਨਾ, ਇੱਕ ਖੇਲ ਆ, ਲੇਕਿਨ ਇਨਸਾਨੀਅਤ, ਤਰਬੀਅਤ ਉਹਨਾਂ ਦੀ, ਅਖਲਾਕ ਉਹਨਾਂ ਦਾ ਮਾਸ਼ਾਅੱਲਾ ਬਹੁਤ ਅੱਛਾ ਜੀ ਉਹਨਾਂ ਦਾ। ਅਤੇ ਅੱਲਾ ਪਾਕ ਉਹਨਾਂ ਨੂੰ ਖੁਸ਼ ਰੱਖੇ, ਹੋਰ ਤਰੱਕੀਆਂ ਦੇਵੇ, ਇਸ ਤਰ੍ਹਾਂ ਦੇਵੇ, ਆਪਣੇ ਜ਼ਮਾਨ 'ਚ ਰੱਖੇ। ਅਤੇ ਭਾਜੀ ਆਪਣੇ ਉਸਤਾਦ ਵਾਸਤੇ ਕੋਈ ਮੈਸੇਜ? ਹਾਏ 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 ਹਾਏ, ਸਭ ਕੁਛ ਉਸਤਾਦ ਹੀ ਹੈ ਜੀ, ਸਿੱਧੀ ਗੱਲ ਹੈ ਜੀ। ਨਹੀਂ, ਜੇ ਉਹਨੂੰ ਆਪਣੇ ਅਲਫਾਜ਼ 'ਚੋਂ ਬਿਆਨ ਕਰਨਾ ਹੋਵੇ ਆਪਣੇ ਉਸਤਾਦ ਨੂੰ? ਮੇਰੇ ਕੋਲ ਅਲਫਾਜ਼ ਹੀ ਨਹੀਂ ਆ, ਲਫ਼ਜ਼ ਹੀ ਨਹੀਂ ਆ, ਬਿਆਨ ਹੀ ਨਹੀਂ ਕਰ ਸਕਦਾ ਬਾਈ। ਅੱਲਾ ਪਾਕ ਜਿੰਨਾ ਮੇਰਾ ਉਹ ਕਰਦੇ ਆ। ਉਹਨਾਂ ਨੇ ਉਹਨਾਂ ਦਾ ਇੱਕ ਬੇਟਾ ਵਾ ਛੋਟਾ, ਸਾਰਮ ਗੁੱਜਰ, ਵਿਕਾਸ ਗੁੱਜਰ ਮੇਰੇ ਉਸਤਾਦ ਦਾ ਨਾਮ ਆ, ਛੋਟਾ ਉਹਨਾਂ ਦਾ ਬੇਟਾ ਵਾ। ਹਾਂਜੀ, ਸਾਰਮ ਗੁੱਜਰ। ਅਤੇ ਉਹਨਾਂ ਦਾ ਭਾਈ ਆ ਇੱਕ ਹਮਜ਼ਾ ਗੁੱਜਰ। ਉਸ ਤੋਂ ਬਾਅਦ ਉਹ ਮਾਸ਼ਾਅੱਲਾ 8-9 ਭਾਈ ਨੇ। ਹਾਂਜੀ, ਅਤੇ 7-8 ਇੱਥੇ ਰਹਿੰਦੇ ਆ, ਬਾਕੀ ਕੋਈ ਕਿਤੇ ਕੰਮ 'ਤੇ ਆ, ਕਿਤੇ ਆ। ਲੇਕਿਨ ਉਹਨਾਂ 'ਚ ਉਹ ਛੋਟੇ ਆਪਣੇ ਬੇਟੇ 'ਚ ਅਤੇ ਆਪਣੇ ਜਿਹੜੇ ਭਾਈ ਆ ਉਹਨਾਂ 'ਚ, ਮੇਰੇ 'ਚ ਉਹਨਾਂ 'ਚ ਇੱਕ ਫ਼ਰਕ ਵੀ ਨਹੀਂ ਰੱਖਿਆ ਅੱਜ ਤੱਕ ਨਹੀਂ। ਮੈਨੂੰ ਉਹੀ ਸਮਝਿਆ ਅੱਜ, ਅਤੇ ਮੈਂ ਉਹਨਾਂ ਦਾ ਦੇਣ ਨਹੀਂ ਦੇ ਸਕਦਾ। ਮੇਰੇ ਕੋਲ ਅਲਫਾਜ਼ ਨਹੀਂ ਆ ਉਹਨਾਂ 'ਚ ਵੀ ਯਾਰ ਉਹਨਾਂ ਦੇ ਅਗੇਂਸਟ ਬੋਲ ਲਵਾਂ। ਅੱਲਾ ਪਾਕ ਉਹਨਾਂ ਦਾ ਸਾਇਆ ਸਾਡੇ 'ਤੇ ਸਲਾਮਤ ਰੱਖੇ, ਚੜ੍ਹਦੀ ਕਲਾ 'ਚ ਰੱਖੇ। ਮੈਂ ਉਹਨਾਂ ਦਾ ਦੇਣ ਨਹੀਂ ਦੇ ਸਕਦਾ। ਉਹਨਾਂ ਦੀਆਂ ਦੁਆਵਾਂ, ਉਹਨਾਂ ਦਾ ਪਿਆਰ, ਅੱਲਾ ਪਾਕ ਉਹਨਾਂ ਨੂੰ ਖੁਸ਼ ਰੱਖੇ। ਆਮੀਨ। ਜੇ ਉਹ ਤੁਹਾਡਾ ਉਸਤਾਦ ਆਪਣੇ ਉਸਤਾਦ ਆਪਾਂ ਨੂੰ ਕਹਿਣ ਕਿ ਕਬੱਡੀ ਛੱਡ ਦੇ, ਫਿਰ ਕਬੱਡੀ ਉਸਤਾਦ ਛੱਡ ਦੇ, ਅਤੇ ਲੇਕਿਨ ਦੇਖੋ ਨਾ, ਪਹਿਲੀ ਗੱਲ ਤਾਂ ਉਹਨਾਂ ਨੇ ਗੱਲ ਨਹੀਂ ਕਹਿਣੀ। ਕੋਈ ਵੀ ਮਾਂ ਬਾਪ ਆ ਨਾ ਜਿਹੜਾ, ਉਸਤਾਦ ਇੱਕ ਰੂਹਾਨੀ ਬਾਪ ਹੀ ਹੁੰਦਾ। ਹਾਂਜੀ, ਗੱਲ ਇਹ ਆ, ਪਹਿਲੀ ਗੱਲ ਤਾਂ ਕੋਈ ਵੀ ਮਾਂ ਬਾਪ ਆਪਣੇ ਬੱਚੇ ਦਾ ਉਸਤਾਦ, ਆਪਣੇ ਬੱਚੇ ਦਾ ਮਾੜਾ ਨਹੀਂ ਸੋਚਦਾ। ਠੀਕ ਆ,
ਅਗਰ ਉਸਤਾਦ ਨੂੰ ਇਹ ਬਿਹਤਰ ਲੱਗਦਾ ਵੀ ਇਹਦੀ ਕਬੱਡੀ, ਪਹਿਲੀ ਗੱਲ ਤਾਂ ਉਹਨਾਂ ਨੇ ਇਹ ਗੱਲ ਕਹਿਣੀ ਨਹੀਂ, ਕਿਉਂਕਿ ਅਗਰ ਦੇਖੋ ਨਾ ਇੱਕ ਬੱਚਾ ਉਹਨਾਂ ਦਾ ਪੁੱਤਰ ਖੇਲਦਾ, ਠੀਕ ਆ, ਉਹਨਾਂ ਦਾ ਪੁੱਤਰ ਨਹੀਂ ਖੇਲਦਾ ਹੁੰਦਾ, ਉਹ ਆਪ ਹੀ ਖੇਲਦੇ ਹੁੰਦੇ ਆ, ਬੇਸ਼ੱਕ ਕਿਉਂਕਿ ਸਾਰੀ ਇਨਵੈਸਟਿੰਗ ਉਹਦੇ ਤੇ ਉਹਨਾਂ ਦੀ ਉਹਦੇ ਤੇ ਹੁੰਦੀ ਉਹ ਕੀਤੀ ਹੁੰਦੀ। ਹਾਂਜੀ ਹਾਂਜੀ। ਤੇ ਸਮਝੋ ਅਗਰ ਮੈਂ ਖੇਡਾਂਗਾ ਉਹੀ ਖੇਡ ਰਹੇ ਹੋ, ਮੈਨੂੰ ਇੱਜ਼ਤ ਅੱਲਾਹ ਪਾਕ ਦੇਊਗਾ, ਤੇ ਸਮਝੋ ਆਟੋਮੈਟਿਕ ਉਹਨਾਂ ਦੀ ਇੱਜ਼ਤ ਹੈ ਜੀ। ਬੇਸ਼ੱਕ ਸੋ ਦੈਟ ਇਹੀ ਆ ਕਿ ਨਹੀਂ, ਮੈਂ ਅਗਰ ਉਹ ਕਹਿਣ ਵੀ ਕਬੱਡੀ ਛੱਡ ਦਿਓ, ਕੋਈ ਰੀਜ਼ਨ ਹੋਏਗਾ, ਕੋਈ ਮੇਨ ਕੋਈ ਮਤਲਬ ਕਿ ਕੋਈ ਮਸਲਾ ਹੋਏਗਾ, ਅਗਰ ਕੋਈ ਛੱਡਣੀ ਪਵੇ, ਤੇ ਮੈਂ ਇਹੀ ਕਹਿਣਾ ਵੀ ਉਹਨਾਂ ਨੂੰ ਬਿਹਤਰ ਪਤਾ ਹੋਣਾ ਸਾਡੇ ਨਾਲੋਂ, ਠੀਕ ਹੈ ਨਾ, ਤੇ ਛੱਡ ਵੀ ਦਿਓ, ਤੇ ਕੋਈ ਇਸ਼ੂ ਨਹੀਂ ਕੁਛ ਹੈ। ਨਹੀਂ। ਤੇ ਭਾਜੀ ਸ਼ਾਦੀ ਦਾ ਕੀ ਸੀਨ? ਸਭ ਤੋਂ ਪਹਿਲਾਂ ਤੇ ਸ਼ਾਦੀ ਦਾ ਤੇ ਇਹ ਆ ਕਿ ਹਜੇ ਏਜ ਵੀ ਨਹੀਂ ਆ, ਏਜ ਮੈਂ 2-4 ਮਹੀਨੇ ਰਹਿੰਦੇ ਆ, ਮੈਂ 20 ਸਾਲ ਦਾ ਹੋ ਜਾਣਾ। ਅੱਛਾ। ਤੇ ਲੇਕਿਨ ਹਜੇ ਤੇ ਬਹੁਤ ਕੁਝ ਅਚੀਵ ਕਰਨਾ, ਬਹੁਤ ਸੋਚਿਆ ਹੋਇਆ ਵਾ, ਬੜੇ ਵੱਡੇ ਡਰੀਮ ਆ, ਅੱਲਾਹ ਪਾਕ ਉਹਨਾਂ ਨੂੰ ਮਤਲਬ ਕਿ ਮੇਰੇ ਡਰੀਮ ਆ ਜਿਹੜੇ ਉਹਨਾਂ ਨੂੰ ਅਚੀਵ ਕਰਨ ਦੀ ਤੌਫੀਕ ਅਤਾ ਫਰਮਾਵੇ। ਤੇ ਭਾਜੀ ਆਪਣੇ ਆਪ ਨੂੰ ਤੁਸੀਂ 5 ਸਾਲ ਬਾਅਦ ਕਿੱਥੇ ਵੇਖਦੇ ਹੋ? ਕਿਉਂਕਿ ਮੈਂ ਕਬੱਡੀ 'ਚ ਤੁਸੀਂ ਕਿੱਥੇ ਜਾਣਾ 5 ਸਾਲ ਬਾਅਦ? ਮੈਂ ਬਾਈ ਅੱਜ ਤੋਂ 5 ਸਾਲ ਬਾਅਦ ਅੱਲਾ ਦੇ ਫਜ਼ਲੋ ਕਰਮ ਨਾਲ, ਉਸਤਾਦ ਦੇ ਮੁਹਤਰਮ ਦੀਆਂ ਦੁਆਵਾਂ ਨਾਲ, ਮਾਂ ਪਿਓ ਦੀ ਦੁਆਵਾਂ ਨਾਲ, ਭਾਈ ਦੀਆਂ ਦੁਆਵਾਂ ਨਾਲ, ਮੈਂ ਇਹੀ ਸੋਚਿਆ, ਸਾਰਿਆਂ ਦਾ ਇਹੀ ਆ ਮੇਰੇ 'ਤੇ ਕਿ ਇਨਸ਼ਾਅੱਲਾ ਜਿੱਥੇ ਜਿੱਥੇ ਦੁਨੀਆ 'ਤੇ ਕਬੱਡੀ ਆ ਨਾ, ਹਰ ਜਗ੍ਹਾ 'ਤੇ ਖੇਲ ਕੇ ਆਉਣਾ, ਅਤੇ ਹਰ ਜਗ੍ਹਾ 'ਤੇ ਉੱਥੇ ਵਿਜ਼ਿਟ ਕਰਕੇ ਆਉਣਾ, ਇਨਸ਼ਾਅੱਲਾ ਮੇਰੇ ਰੱਬ ਨੇ ਚਾਹਿਆ। ਤੇ ਭਾਜੀ ਤੁਸੀਂ ਸੋਸ਼ਲ ਮੀਡੀਆ 'ਤੇ ਕਿਉਂ ਆਏ? ਸੋਸ਼ਲ ਮੀਡੀਆ ਦੇਖੋ ਤੁਸੀਂ ਨਾ ਬਈ, ਅੱਜ ਕੱਲ੍ਹ ਜਿਹੜੀ ਕਬੱਡੀ ਨੂੰ ਪ੍ਰਮੋਟ ਕਰਨ ਵਾਲੀ ਚੀਜ਼ ਸੋਸ਼ਲ ਮੀਡੀਆ ਜੀ, ਠੀਕ ਹੈ। ਦੇਖੋ ਤੁਸੀਂ ਕੈਨੇਡਾ ਦੇ ਵਿੱਚ ਮੈਚ ਹੋ ਰਿਹਾ, ਅੱਜ ਘਰ ਬੈਠੇ ਤੁਸੀਂ ਮੈਚ ਦੇਖ ਰਹੇ ਹੋ, ਇਹ ਕੀ ਹੈ? ਸੋਸ਼ਲ ਮੀਡੀਆ ਜੀ। ਇਹ ਤਾਂ ਸੋ ਅਗਰ ਸਭ ਤੋਂ ਸੋਸ਼ਲ ਮੀਡੀਆ ਤੋਂ ਅਗਰ ਤੁਸੀਂ ਕੋਈ ਵੀਡੀਓ ਡਾਲਦੇ ਹੋ, ਜਾਂ ਵੀਡੀਓ ਮਤਲਬ ਕਿ ਬਣਾ ਕੇ ਵੀਡੀਓ ਅਪਲੋਡ ਕਰਦੇ ਹੋ, ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜੇ ਛੋਟੀ ਜਨਰੇਸ਼ਨ ਆ, ਉਹਨਾਂ ਨੂੰ ਮੋਟੀਵੇਸ਼ਨ ਲੱਭਦਾ। ਹਾਂਜੀ। ਕਈ ਬੰਦੇ ਐਸੇ ਆ ਜਿਹੜੇ ਮਤਲਬ ਕਿ ਨਸ਼ੇ ਤੋਂ ਦੂਰ ਹੋ ਕੇ, ਨਸ਼ਾ ਛੱਡ ਕੇ ਇੱਕ ਦੂਜੇ ਤੋਂ ਮੋਟੀਵੇਸ਼ਨ ਲੱਭਦੇ ਆ ਕਿ ਬਈ ਯਾਰ ਉਹ ਮਾਸ਼ਾਅੱਲਾ ਮੈਨੂੰ ਵੀ ਇੱਦਾਂ ਬਣਨਾ ਚਾਹੀਦਾ। ਨਸ਼ੇ ਤੋਂ ਬੁਰੇ ਕੰਮਾਂ ਤੋਂ ਦੂਰ ਹੋ ਕੇ ਉਹ ਮੋਟੀਵੇਸ਼ਨ ਲੈ ਕੇ ਉਹ ਸਿੱਧੇ ਰਾਹ 'ਤੇ ਆ ਜਾਂਦੇ ਹੋਏ। ਇਹ ਸਭ ਤੋਂ ਵੱਡੀ ਗੱਲ ਆ ਜੀ। ਭਾਜੀ ਸੋਸ਼ਲ ਮੀਡੀਆ ਨੇ ਆਪਣੀ ਜ਼ਿੰਦਗੀ 'ਚ ਕੀ ਚੇਂਜ ਲੈ ਕੇ ਆਂਦਾ? ਸੋਸ਼ਲ ਮੀਡੀਆ ਨੇ ਚੇਂਜਿੰਗ ਇਹ ਤੇ ਇੱਜ਼ਤ, ਇਹਤਰਾਮ, ਪਿਆਰ, ਲੋਕਾਂ ਦਾ ਦੁਆਵਾਂ ਸਭ ਤੋਂ ਵੱਡੀ ਗੱਲ ਆ ਜੀ। ਜਿਹੜੇ ਪਿਆਰ ਕਰਦੇ ਨੇ ਉਹਨਾਂ ਦੀਆਂ ਦੁਆਵਾਂ, ਬੇਸ਼ੱਕ ਜੀ। ਤੇ ਇਹੀ ਪਿਆਰ ਲੱਭ ਜੇ ਬੜੀ ਵੱਡੀ ਗੱਲ ਆ। ਕਹਿੰਦੇ ਜੀ ਤੁਸੀਂ ਅਗਰ ਇੱਜ਼ਤ ਤੇ ਪਿਆਰ ਤੇ ਦੁਆਵਾਂ ਅਗਰ ਲਓ ਨਾ, ਹਰ ਚੀਜ਼ ਤੁਹਾਨੂੰ ਮਿਲ ਜਾਏਗੀ ਅੱਲਾ ਦੇ ਹੁਕਮ ਨਾਲ। ਇਹ ਤਾਂ ਹੈ ਜੀ। ਭਾਜੀ ਲਾਸਟ ਵਿੱਚ ਜਿਹੜੇ ਸਾਡੇ ਪੰਜਾਬੀ ਭਰਾ ਦੇਖਦੇ ਪਏ, ਉਹਨਾਂ ਵਾਸਤੇ ਕੋਈ ਮੈਸੇਜ? ਪੰਜਾਬੀ ਭਰਾ ਜੀ ਇਹੀ ਹੈ ਮੈਸੇਜ ਕਿ ਪਲੇਅਰਾਂ ਵਾਸਤੇ ਦੁਆ ਕਰਿਆ ਕਰੋ ਕਿ ਅੱਲਾਹ ਪਾਕ ਉਹਨਾਂ ਨੂੰ ਬੁਰੀ ਨਜ਼ਰ, ਸੱਟ ਪੇਟ ਤੋਂ ਬਚਾਵੇ। ਆਮੀਨ ਜੀ। ਤੇ ਸੋ ਹਸਦ ਕਿਸੇ 'ਚ ਨਹੀਂ ਰੱਖਣਾ, ਸਾਰਿਆਂ ਨੂੰ ਇੱਕੋ ਜਿਹਾ ਹੀ ਸਮਝਣਾ, ਉਹ ਵੀ ਪਲੇਅਰ ਆ, ਤੇ ਸਾਰਿਆਂ ਨੂੰ ਇੱਕ ਹੋ ਕੇ ਦੇਖਣਾ। ਕੋਈ ਕਿਸੇ ਦੀ ਲਾਗਤਬਾਜ਼ੀ ਨਹੀਂ ਕਰਨੀ ਚਾਹੀਦੀ, ਉਹ ਇੱਦਾਂ ਵਾ। ਸੋ ਸਾਰਿਆਂ ਨੂੰ ਇੱਕ ਹੋ ਕੇ ਦੁਆ ਕਰਨੀ ਆ, ਅੱਲਾਹ ਪਾਕ ਇਹਨਾਂ ਨੂੰ ਸਲਾਮਤ ਰੱਖੇ, ਸੱਟ ਪੇਟ ਤੋਂ ਬਚਾਵੇ, ਬੁਰੀ ਨਜ਼ਰ ਤੋਂ ਬਚਾਵੇ। ਸੋ ਤੇ ਭਾਜੀ ਮੇਰਾ ਇੱਕ ਸਵਾਲ ਬੜਾ ਕਾਮਨ ਆ, ਮੈਂ ਲਾਸਟ ਵਿੱਚ ਕਰਦਾ ਹੁੰਦਾ। ਪੰਜਾਬ ਦਾ ਨਾਮ ਸੁਣ ਕੇ ਤੁਹਾਡੇ ਜ਼ਿਹਨ 'ਚ ਕੀ ਆਉਂਦਾ? ਜਦੋਂ ਪੰਜਾਬ ਦਾ ਨਾਂ ਆ ਜਾਂਦਾ ਵਿੱਚ, ਫਿਰ ਕਬੱਡੀ ਦਾ ਨਾਂ ਜ਼ਰੂਰ ਆਉਂਦਾ ਜੀ। ਉਹ ਤਾਂ ਹੋਣਾ ਹੀ ਹੋਣਾ ਜੀ, ਕਿਉਂਕਿ ਪੰਜਾਬੀਆਂ ਦੇ ਖੂਨ ਦੇ ਵਿੱਚ ਇੱਕ ਕਬੱਡੀ ਸ਼ਾਮਿਲ ਹੈ ਜੀ। ਬੇਸ਼ੱਕ। ਤੋ ਪੰਜਾਬ ਦੇ ਵਿੱਚ ਇਹੀ ਆ ਜੀ, ਮੈਂ ਅੱਲਾਹ ਪਾਕ ਪੰਜਾਬ ਨੂੰ ਹੱਸਦਾ ਵਸਦਾ, ਜਿੰਨੇ ਵੀ ਇਹਦੇ 'ਚ ਲੋਕ ਨੇ, ਪੂਰੀ ਦੁਨੀਆ 'ਤੇ ਵੀ ਪੰਜਾਬ ਲਹਿੰਦਾ ਵੀ ਚੜ੍ਹਦਾ ਵੀ, ਅੱਲਾਹ ਪਾਕ ਇਹਨਾਂ ਨੂੰ ਸਲਾਮਤ ਰੱਖੇ, ਇਹਨਾਂ ਨੂੰ ਖੁਸ਼ਹਾਲੀ ਦੀ ਆਉਣ ਵਾਲੇ ਦੌਰ ਦੇ ਵਿੱਚ ਖੁਸ਼ਹਾਲੀ ਫਰਮਾਵੇ। ਅਤੇ ਉਸ ਤੋਂ ਬਾਅਦ ਜੀ ਜਿੰਨੇ ਵੀ ਲਹਿੰਦੇ 'ਚ ਚੜ੍ਹਦੇ ਪਲੇਅਰ ਨੇ ਪੰਜਾਬੀ ਨੇ, ਅੱਲਾਹ ਪਾਕ ਇਹਨਾਂ ਨੂੰ ਹਿਫਜ਼ੋ ਮਾਨ 'ਚ ਰੱਖੇ, ਸੱਟ ਪੇਟ ਤੋਂ ਬਚਾਵੇ, ਅਤੇ ਸਦਾ ਵਾਸਦੀ ਰਹੇ ਗੋਡੀ ਜੀ। ਇਹ ਸੀ ਜੀ ਸਾਡੀ ਅੱਜ ਦੀ ਪੋਡਕਾਸਟ। ਜੇ ਤੁਸੀਂ ਕਿਸੇ ਹੋਰ ਆਪਣੇ ਫੇਵਰੇਟ ਪਲੇਅਰ ਨੂੰ ਤੁਸੀਂ ਚਾਹੁੰਦੇ ਹੋ ਕਿ ਮੈਂ ਉਹਨਾਂ ਨੂੰ ਇੱਥੇ ਸੱਦ ਕੇ ਉਹਨਾਂ ਨਾਲ ਪੋਡਕਾਸਟ ਕਰਾਂ, ਅਤੇ ਉਹਨਾਂ ਦਾ ਨਾਮ ਕਮੈਂਟ ਬਾਕਸ ਦੇ ਵਿੱਚ ਲਾਜ਼ਮੀ ਦੱਸਿਓ, ਅਤੇ ਜਾਂਦੇ ਹੋਏ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਲਾਜ਼ਮੀ ਕਰ ਦਿਓ।